अस्सलाम वालेकुम। सियाणे कहते भी मन मंगे शाहियां ते राया कित्थों लियावां। बई ਜਿਹੜੀ ਬਾਦਸ਼ਾਹੀ ਵਾਸਤੇ ਮੁਲਕਾਂ ਦੀ ਲੋੜ ਆ, ਪਰ ਕਈਆਂ ਦੇ ਨਸੀਬਾਂ ਦੇ ਵਿੱਚ ਰੱਬ ਬਾਦਸ਼ਾਹੀ ਲਿਖ ਦਿੰਦਾ, ਉਹ ਨਾ ਉਹਨੂੰ ਮੁਲਕ ਦੀ ਲੋੜ ਪੈਂਦੀ ਨਾ ਉਹਨੂੰ ਰਾਇਆ ਦੀ ਲੋੜ ਪੈਂਦੀ। ਆਪਣਾ ਕੰਮ ਜਿਹੜਾ ਵੀ ਕਿਸੇ ਦੇ ਹਿੱਸੇ 'ਚ ਆਇਆ ਨਾ, ਤੁਸੀਂ ਉਹ ਕੰਮ ਏਡੀ ਗੌਰ ਨਾਲ ਏਡੇ ਸ਼ੌਕ ਨਾਲ ਉਹ ਕਰੋ ਵੀ ਉਹਦੇ 'ਚ ਤੁਹਾਡੀ ਉਹਦੇ 'ਚ ਨਾ ਬਣ ਜੇ। ਇਹ ਵੀ ਬਾਦਸ਼ਾਹੀ ਹੈ ਬਿਲਕੁਲ ਵੀ ਉਹਦੇ 'ਚ ਤੁਹਾਡੀ ਕਦਰ ਬਣੇ ਨਾ ਬਣੇ, ਇਹ ਬਾਦਸ਼ਾਹੀ। ਇਸ ਟਾਈਮ ਬੜੇ ਚਿਰ ਦਾ ਮੈਂ ਉਡੀਕਦਾ ਸੀ ਵੀ ਮੇਰੇ 3 ਭਰਾ ਮੈਨੂੰ ਮਿਲਣ ਆਣ, ਤੇ ਅੱਜ ਉਹ ਭਰਾ ਮੇਰੇ ਕੋਲ ਬੈਠੇ ਆ। ਇਹ ਬਾਬਾ ਸਤਾਰ, ਭਾ ਸਤਾਰ ਕਹਿੰਦੇ ਜੀ, ਬਾਬੇ ਨਸਾਰ ਦਾ ਪੁੱਤਰ ਆ। ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੋਇਆ, ਅੱਲਾਹ ਤਾਲਾ ਕਰਵਟ ਜੰਨਤ ਦੇਵੇ। ਇਹਨਾਂ ਦੇ ਵਾਲਿਦ ਸਾਹਿਬ ਬਾਬਾ ਨਸਾਰ ਬਹੁਤ ਦੁਨੀਆ ਜਾਣਦੀ ਆ। ਕੱਚੇ ਕੋਠਿਆਂ ਦੇ ਵਿੱਚ ਪੂਰੇ ਪਾਕਿਸਤਾਨ ਦੇ ਦਿਲਾਂ ਤੇ ਰਾਜ ਕੀਤਾ। ਤੇ ਸਿਆਣੇ ਕਹਿੰਦੇ ਡੇਰਿਆਂ 'ਚ ਰੱਬ ਵਸਦਾ। ਬਈ ਦੂਰੋਂ ਲੋਕ ਝੇੜੇ ਲੈ ਕੇ ਇਹਨਾਂ ਦੇ ਡੇਰੇ 'ਚ ਲੋਕ ਆਉਂਦੇ, ਸਿਰਫ ਕਿਉਂ? ਪਤਾ ਸੀ ਵੀ ਬਾਬੇ ਨੇ ਇਨਸਾਫ ਕਰਨਾ, ਭਾਵੇਂ ਸਕਾ ਪੁੱਤਰ ਹੀ ਕਿਉਂ ਨਾ ਹੋਵੇ। ਤੇ ਫਿਰ ਸਿਆਣੇ ਕਹਿੰਦੇ ਜੇ ਜੱਜੇ ਦਾ ਪੁੱਤ ਜੱਜਾ ਨਾ ਹੋਵੇ, ਮੱਥੇ ਫੁੱਲੀ ਜ਼ਰੂਰ ਹੁੰਦੀ। ਤੇ ਹੁਣ ਸਾਡਾ ਭਰਾ ਵੀ ਉਦਾਂ ਹੀ ਡੇਰਾ ਡੰਡਾ ਸੋਹਣਾ ਚਲਾ ਰਿਹਾ ਜਿਵੇਂ ਚਲਾਉਣ ਦਾ ਹੱਕ ਆ। ਤੇ ਪਾਸਤਾਰ ਮਿਲਣ ਵਾਸਤੇ ਆ, ਨਾਲ ਉਸਤਾਦ ਸ਼ੀਰਾ ਬੜੀ ਦੁਨੀਆ ਜਾਣਦੀ ਹੈ, ਜਿਹੜੇ ਢੱਗਿਆਂ ਦੇ ਸ਼ੌਕੀਨ ਆ। ਜਿੱਥੇ ਢੱਗਿਆਂ ਦੀ ਗੱਲ ਹੋਵੇ ਤੇ ਉਸਤਾਦ ਸ਼ੀਰੇ ਦਾ ਵਿੱਚ ਨਾਂ ਨਾ ਆਵੇ, ਇਹ ਹੋ ਨਹੀਂ ਸਕਦਾ। ਤੇ ਨਾਲ ਸਾਡਾ ਭਰਾ ਇਸਮਾਈਲ ਭੱਟੀ ਬੈਠਾ ਜੀ। ਤੇ ਇਸਮਾਈਲ ਭੱਟੀ ਨੇ ਉਹੀ ਗੱਲ ਕੀਤੀ ਆ ਵੀ ਜਿਹੜਾ ਆਪਣੇ ਕੰਮ 'ਚ ਜਿਹਨੇ ਰਾਜ ਕੀਤਾ ਹੋਵੇ। ਸਾਡਾ ਭਰਾ ਸਮਾਜੀ ਸ਼ਖਸੀਅਤ ਆ, ਸਮੁੰਦਰੀ ਦੇ ਵਿੱਚ ਬੱਚਾ ਜਾਣਦਾ। ਤੇ ਅਸੀਂ ਜੀ ਆਇਆਂ ਨੂੰ ਕਹਿੰਦੇ ਆ, ਸਤ ਬਿਸਮਿਲ੍ਲਾ। ਆਪ ਦੇ ਘਰੇ ਆਏ ਜੀ, ਜੀ ਆਇਆਂ ਨੂੰ ਭਾਜੀ। ਬਿਸਮਿਲ੍ਲਾ ਜੀ। ਤੁਹਾਡਾ ਨਾਮ ਕੀ? ਹਾਂ, ਚੌਧਰੀ ਮੁਨੱਵਰ ਸਾਹਿਬ ਬੈਠੇ ਜੀ। ਮੁਨੱਵਰ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ। ਤੇ ਅਸੀਂ ਵਿਹੜਾ ਲਿਆ ਜੀ। ਤੇ ਵਿਹੜਾ ਲੈਣ ਦਾ ਨਾ ਅੱਜ ਮੇਰਾ ਚਾਅ ਪੂਰਾ ਹੋ ਗਿਆ ਵੀ ਮੇਰੇ ਭਰਾ ਮੇਰਾ ਵਿਹੜਾ ਵੇਖਣ ਵਾਸਤੇ ਆਏ। ਪਾਸਤਾਰ ਆ, ਉਸਤਾਦ ਸ਼ੀਰਾ ਤੇ ਨਾਲ ਇਸਮਾਈਲ ਭੱਟੀ ਆ ਜੀ। ਤੇ ਉਹ ਤੁਹਾਨੂੰ ਵਿਹੜਾ ਵੀ ਦਿਖਾਉਂਦੇ ਆ। ਪਰ ਮੈਂ ਕਹਿੰਦਾ ਵੀ ਰੱਬੀ ਉਸਤਾਦ ਸ਼ੀਰਾ ਸਾਡੇ ਹੱਥੀ ਆਇਆ, ਐਸੀਆਂ ਹਸਤੀਆਂ ਸਾਡੇ ਕੋਲ ਬੈਠੀਆਂ ਵੀ ਜੇ ਗੱਲਬਾਤ ਨਾ ਕੋਈ ਕਰੀਏ ਨਾ ਤੇ ਇਹ ਮੌਕਾ ਜ਼ਾਇਆ ਕਰਨ ਵਾਲੀ ਗੱਲ ਆ। ਅੱਛਾ, ਇੱਕ ਤਾਂ ਗੱਲ ਸ਼ੁਰੂ ਕਰਦੇ ਹਾਂ ਪਾਸਤਾਰ ਤੋਂ। ਭਾਜੀ ਤੁਸੀਂ ਇਹ ਜਿਹੜਾ ਡੇਰੇ ਡੰਡੇ ਦਾ ਨਿਚੋੜ ਆ ਵੀ ਇਹ ਨਸੀਬਾਂ ਨਾਲ ਆ, ਵੀ ਇਹ ਸਿੱਖਣਾ ਪੈਂਦਾ, ਵੀ ਇਹਦੇ ਵਾਸਤੇ ਵੀ ਕੋਈ ਉਸਤਾਦੀ ਦੀ ਲੋੜ ਆ, ਜਾਂ ਇਹ ਨਸਲਾਂ ਦੇ ਵਿੱਚ ਆ? ਇਹ ਕਦੀ ਵੰਡ ਕੀਤੀ ਇਹ ਗੱਲ ਦੀ? ਇਹ ਨਾ ਭਈਆ ਵਿਰਾਸਤ ਹੀ ਆ। ਹਾਂ, ਵਿਰਾਸਤ। ਜੇ ਬੰਦਾ ਕਈ ਨਵੇਂ ਦੌਲਤੀਏ ਫਿਰਦੇ ਆ, ਉਹਨਾਂ ਨੇ ਕੋਠੀਆਂ ਬੰਗਲੇ ਬਣਾਏ, ਲੇਕਿਨ ਡੇਰਾ ਨਹੀਂ ਚੱਲਿਆ। ਤੇ ਜਿਹਨੂੰ ਅੱਲਾਹ ਪਾਕ ਦੇਵੇ ਉਹਦਾ ਕੱਚਿਆਂ 'ਚ ਵੀ ਚੱਲਦਾ, ਅੱਲਾਹ ਦੀ ਰਹਿਮਤ ਨਾਲ ਸਾਰਾ ਨਿਜ਼ਾਮ। ਇਹ ਵਿਰਾਸਤ ਹੀ ਆ। ਚੌਧਰੀ ਗੁਲਜ਼ਾਰ ਹੈ, ਇਹਦਾ ਗਾਂ ਪੁੱਤ ਕੋਈ ਨਾ ਕੋਈ ਚੌਧਰੀ ਜ਼ਰੂਰ ਬਣਨਾ ਜਿਹਨੇ ਕੋਈ ਮਾੜਾ ਚੰਗਾ ਨਿਜ਼ਾਮ ਚਲਾਣਾ। ਇਹ ਤੁਹਾਡਾ ਸਿਸਟਮ ਹੈ, ਤੁਹਾਡੇ 'ਚੋਂ ਵੀ ਕਿਸੇ ਨੇ ਨਿਜ਼ਾਮ ਚਲਾਣਾ। ਇਹ ਬਸ ਇਸੇ ਤਰ੍ਹਾਂ ਹੀ ਹੈ ਜੀ ਨਿਜ਼ਾਮ। ਇਹ ਨਹੀਂ, ਜਿਹੜਾ ਚਲੋ ਆਪਣੇ ਬੂਹੇ ਤੇ ਤਾਂ ਹਰ ਬੰਦਾ ਮੰਜੀਆਂ ਡਾਹ ਕੇ ਹੀ ਬਹਿੰਦਾ, ਆਪਣੀ ਔਕਾਤ ਨਾਲ ਬੰਦੇ ਨੂੰ ਕਿਸੇ ਨੂੰ ਚਾਹ ਪਾਣੀ ਪਿਆਉਂਦਾ। ਇਹ ਤਾਂ ਸਾਡੇ ਰਾਵੀ ਦਾ ਵਸੇਬ ਹੈ। ਹਾਂਜੀ। ਪਰ ਇਹ ਬੜੀ ਰੱਬ ਦੀ ਦੇਣ ਹੁੰਦੀ ਆ। ਇੱਥੇ ਇੱਕ ਦਿਨ ਨਾ ਇੱਕ ਬਜ਼ੁਰਗ ਬੈਠਾ ਜੀ, ਉਹਨੇ ਗੱਲ ਕੀਤੀ, ਕਹਿੰਦਾ ਪੁੱਤ ਪਰੇ 'ਚ ਰੱਬ ਬੈਠਾ ਹੁੰਦਾ। ਬਿਲਕੁਲ ਬੈਠਾ ਹੁੰਦਾ। ਮੈਂ ਕਿਹਾ ਬਾਬਾ ਜੀ ਉਹ ਕਿਦਾਂ? ਕਹਿੰਦਾ ਜਦੋਂ ਕੋਈ ਝੇੜਾ ਆਂਦਾ, ਉਹਦੇ 'ਚੋਂ ਝੂਠ ਨੂੰ ਵੱਖਰਿਆ ਕਰਨਾ, ਵਿੱਚੋਂ ਸੱਚ ਲੱਭਣਾ, ਗੱਲਾਂ 'ਚੋਂ ਗੱਲ ਲੱਭਣੀ। ਕਹਿੰਦਾ ਵਿੱਚ ਰੱਬ ਨਾ ਬੈਠਾ ਹੋਵੇ, ਸੱਚ ਨਹੀਂ ਲੱਭਦਾ। ਜਾਇਜ਼। ਤੇ ਜਿਹੜੇ ਤੁਹਾਡੇ ਵਾਲਿਦ ਸਾਹਿਬ ਦਾ ਸੀ ਨਾ ਜੀ, ਅਸੀਂ ਆਪਣੇ ਅੱਖੀਆਂ ਵੇਖਿਆ ਇਹ ਕਈ ਵਾਰੀ। ਮੈਂ ਤਾਏ ਗੁਲਜ਼ਾਰ ਨਾਲ ਬੜੀ ਵਾਰੀ ਗਿਆ ਜੀ ਉੱਥੇ ਤੁਹਾਡੇ ਵਾਲਿਦ ਸਾਹਿਬ ਦੀ ਜ਼ਿਆਰਤ। ਪ੍ਰੇਮ ਬਹੁਤ ਸੀ, ਪ੍ਰੇਮ ਬੜਾ ਸੀ। ਤੇ ਉਹ ਜਿੱਦਾਂ ਗੱਲ ਦੇ ਵਿੱਚੋਂ ਗੱਲ ਕੱਢ ਕੇ ਤੇ ਫਿਰ ਜਿਹੜਾ ਝੂਠ ਸੱਚ ਵੱਖਰੇ ਕਰਦੇ ਸੀ ਨਾ, ਇਹ ਤਾਂ ਅੱਲਾਹ ਪਾਕ ਦੀ ਰਹਿਮਤ, ਇਹ ਅੱਲਾਹ ਦੀ ਰਹਿਮਤ ਹੀ ਹੋ ਸਕਦੀ। ਹਾਂਜੀ, ਇਹ ਅੱਲਾਹ ਦੀ ਉਹ ਰਹਿਮਤ ਹੋ ਸਕਦੀ। ਤੇ ਗੱਲ ਬੜੀ ਸੋਹਣੀ ਕੀਤੀ ਹੈ ਭਾ ਨੇ ਵੀ ਵਿਰਾਸਤ ਦੇ ਵਿੱਚ ਸਿਰਫ ਜਦਾਦ ਨਹੀਂ ਮਿਲਦੀ ਵੀ ਜ਼ਮੀਨ ਮਿਲ ਗਈ ਤੇ ਕੋਠੀ ਮਿਲ ਗਈ, ਮਿਲ ਗਈ। ਵਿਰਾਸਤ 'ਚ ਬਹੁਤ ਕੁਛ ਆ ਜਿਹੜਾ ਅਸੀਂ ਗਿਣਦੇ ਨਹੀਂ, ਜਿਹੜਾ ਸਾਨੂੰ ਦਿਸਦਾ ਨਹੀਂ। ਵਿਰਾਸਤ ਦੇ ਵਿੱਚ ਡੇਰੇਦਾਰੀ, ਵਿਰਾਸਤ ਦੇ ਵਿੱਚ ਚੰਗਿਆਈ, ਬਿਲਕੁਲ। ਹਾਂਜੀ, ਜਿਹੜੀ ਪਰਵਰਿਸ਼ ਜਿਹੜੀ ਸਾਨੂੰ ਗਾਂ ਦੱਸ ਕੇ ਗਏ ਸਾਡੇ ਬਜ਼ੁਰਗ, ਇਹ ਵੀ ਤਾਂ ਵਿਰਾਸਤ ਹੀ ਹੈ। ਤੇ ਅਸੀਂ ਕਿਸੇ ਦਿਨ ਨਾ ਜੀ ਉੱਥੇ ਪ੍ਰੋਗਰਾਮ ਕਰਾਂਗੇ ਇਨਸ਼ਾਅੱਲਾ ਤਾਲਾ, ਪਾਸਤਾਰ ਕੋ ਬਹਿ ਕੇ। ਬੜੀ ਮਿਹਰਬਾਨੀ। ਹਾਂ, ਆਪਣੇ ਭਰਾਵਾਂ ਨੂੰ ਉਹ ਆਪਣੇ ਬਾਬੇ ਦੀ ਯਾਦ ਤਾਜ਼ਾ ਕਰਾਂਗੇ ਇਨਸ਼ਾਅੱਲਾ। ਤੇ ਭਾਜੀ ਇੱਕ ਵਾਰੀ ਫਿਰ ਤੁਹਾਡਾ ਸ਼ੁਕਰ, ਤੁਸੀਂ ਆਪਦੇ ਘਰੇ ਬੈਠੇ ਆ ਜੀ। ਬਿਲਕੁਲ ਜੀ, ਸਾਡਾ ਘਰ ਹੈ ਜੀ। ਅੱਛਾ,
ਹਾਂ ਲੈ ਅੱਛਾ ਗੱਲ ਹੋਵੇ ਢੱਗਿਆਂ ਦੀ ਤੇ ਸਾਡੇ ਇਲਾਕੇ 'ਚ ਪਾਸਤਾਰ ਦੇ ਬੱਗੀ ਲੱਤ ਵਾਲੇ ਦਾ ਵਿੱਚ ਜ਼ਿਕਰ ਨਾ ਆਵੇ, ਇਹ ਹੋ ਨਹੀਂ ਸਕਦਾ। ਅੱਛਾ ਭਾਜੀ, ਤੁਹਾਨੂੰ ਇਹ ਕਦੋਂ ਦਾ ਸ਼ੌਕ ਲੱਗਿਆ? ਇਹ ਉਸੇ ਬੱਗੀ ਲੱਤ ਵਾਲੇ ਤੋਂ ਹੀ ਲੱਗਾ ਸਾਨੂੰ ਜੀ ਸ਼ੌਕ। ਅੱਛਾ। ਪਹਿਲੇ ਕੋਈ ਸ਼ੌਕ ਨਹੀਂ ਸੀ ਹਾਂ ਤੇ ਬਸ ਉਹ ਇੱਥੇ ਇੱਕ ਸ਼ੇਖਾਂ ਨੇ ਲਿਆ ਸੀ, ਅਸੀਂ ਉਹ 2-2.5 ਲੱਖ ਦਾ ਉਦੋਂ ਲੈ ਲਿਆ। ਹਾਂ ਲੈ ਕੇ ਪਹਿਲੀ ਦੌੜ ਭਜਾਈ ਤੇ ਐਂਡ ਤਾਈਂ ਉਹ ਫਿਰ ਜਿੱਤਿਆ ਹੀ ਆ, ਉਹਨੂੰ ਹਾਰ ਨਸੀਬ ਨਹੀਂ ਹੋਈ। ਇਦਾਂ ਹੀ ਮੁਕਾਬਲੇ ਉਹਨੇ ਬੜੇ ਭੱਜੇ, ਬੜੇ ਭੱਜੇ। ਕੋਈ ਮੁਕਾਬਲਾ ਨਹੀਂ ਅੱਜ ਤੇ ਹਰਿਆ ਤੇ ਉਸਤਾਦ ਸ਼ਬੀਰ ਸਾਹਿਬ ਨੇ ਭਜਾਇਆ, ਹਾਂ ਹੋਰ ਕੋਈ ਸਵਾਰ ਨੇ ਨਹੀਂ ਭਜਾਇਆ। ਤੇ ਅਲਹਮਦੁਲਿਲਾ ਗਾਂ ਵੀ ਜਿੰਨਾ ਚਿਰ ਹੈ ਮਾੜਾ ਚੰਗਾ ਠਰਕ ਇਹ ਨਹੀਂ ਕਰਨਾ, ਜਦੋਂ ਇਹ ਮੁੱਕ ਗਿਆ ਸਾਡਾ ਠਰਕ ਮੁੱਕ ਜਾਣਾ। ਅੱਲਾ ਦੀ ਸਿਹਤ ਤੰਦਰੁਸਤੀ ਕਰੇ। ਆਮੀਨ। ਹਾਂ, ਇਹਦੇ ਨਾਲ ਤੇ ਬੜਿਆਂ ਦਾ ਸ਼ੌਕ ਹੈ ਜੀ। ਬੜਾ ਜੀ ਬੜਾ। ਅੱਛਾ, ਇਹ ਸ਼ੌਕ ਚੋਂ ਵੀ ਕੀ ਕੱਢਿਆ ਪਾਇਆ ਕੋਈ ਗੱਲ ਵੀ ਜਿਹੜੀ ਅੱਗੇ ਤਾਇਆ ਗੱਲ ਕਰਦਾ? ਇਹ ਦੱਸਿਆ ਜੀ ਇਹਦੇ ਵਿੱਚ ਧੂੜ ਹੀ ਆ, ਸ਼ੌਕ ਇਹ ਨਹੀਂ, ਹਾਂ, ਕੋਈ ਜਿਹੜਾ ਸ਼ੌਕ ਵੀ ਕਰ ਲਾ ਉਹਦੇ 'ਚ ਧੂੜ ਹੀ ਆ। ਉਹ ਚ ਧੂੜ ਆ। ਘਾਟੇ ਦਾ ਨਾਂ ਸ਼ੌਕ ਆ ਬਾਈ। ਹਾਂ, ਜਿਹਨੇ ਸ਼ੌਕ ਕਰਨਾ ਉਹਨੇ ਘਾਟਾ ਲੈਣਾ, ਉਹਨੇ ਘਟਾ ਤੇ ਜਿਹਨੇ ਬੂਥੀ ਰੱਖਣੀ ਆ ਉਹ ਭਾਵੇਂ ਪ੍ਰਾਫਟਾਂ 'ਚ ਜਾਵੇ, ਵਿੱਚ ਨਾ ਵਿੱਚ, ਉਹ ਉਹਦੀ ਮਰਜ਼ੀ। ਉਹਦੀ ਮਰਜ਼ੀ। ਸ਼ੌਕ ਘਾਟੇ ਦਾ ਨਾਮ। ਸ਼ੌਕ ਘਟੇ ਦਾ ਨਾ। ਹਾਂ, ਹੋਰ ਕੋਈ ਗੱਲ ਨਹੀਂ। ਮਿਹਰਬਾਨੀ ਸਾਜੀ, ਇੱਥੇ ਲਾ ਦਵਾਂ। ਉਸਤਾਦ ਸ਼ਬੀਰ ਦੀ ਆਵਾਜ਼ ਸੁਣਨ ਨੂੰ ਬੜੇ ਬਾਹਰਲੇ ਮੁਲਕੋਂ ਬੜੀਆਂ ਫਰਮਾਇਸ਼ਾਂ ਆਈਆਂ ਸੀਗੀਆਂ ਵੀ ਕਦੀ ਉਹਨਾਂ ਨਾਲ ਗੱਲਬਾਤ ਕਰੋ, ਤੇ ਸਾਡੇ ਭਾਗ ਵੀ ਸਾਡੇ ਕੋਲ ਬੈਠੇ ਆ ਜੀ ਉਸਤਾਦ ਸ਼ਬੀਰ। ਉਸਤਾਦ ਜੀ, ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ ਜੀ। ਤੁਸੀਂ ਉਸਤਾਦ ਜੀ, ਕਿ ਇਹ ਵੀ ਕਿੰਨੀ ਕੁ ਉਮਰ ਦੇ ਵਿੱਚ ਤੁਹਾਨੂੰ ਇਹ ਸ਼ੌਕ ਲੱਗਿਆ ਸੀ? ਉਮਰ ਦੇਖ ਲਓ ਜੀ, ਮੇਰੀ ਹੁਣ 45 ਸਾਲ ਹੈ ਅੱਛਾ, ਮਾਸ਼ਾਅੱਲਾ। ਤੇ 92 ਤੋਂ ਮੈਂ ਸ਼ੌਕ ਕਰਨ ਲੱਗ ਪਿਆ। 92 ਤੋਂ? ਹਾਂਜੀ ਮੈਂ ਉਰਲੇ ਪਾਸੇ ਲਾ ਦਵਾਂ। 92 ਤੋਂ? ਹਾਂਜੀ। ਹਾਂ। ਤੇ ਉਸਤਾਦ ਜੀ, ਜੇ ਪੁੱਛੀਏ ਵੀ ਤੁਹਾਡੇ ਉਸਤਾਦ ਕੌਣ ਸੀ? ਹਾਜੀ ਸਦੀਕ ਸਾਹਿਬ ਹੈ, 213 ਚ ਹੀ ਹੈ। ਹੈਗੇ ਆ ਜੀ? ਹਾਂਜੀ ਹੈਗੇ ਆ। ਅੱਛਾ, ਮਾਸ਼ਾਅੱਲਾ। ਬੈਲ ਉਹ ਭਜਾਉਂਦੇ ਸੀ, ਪਹਿਲੇ ਅਸੀਂ ਨਾਲ ਹੁੰਦੇ ਸੀ, ਜਿੱਦਾਂ ਹੁਣ ਨਾਲ ਬੁਰਗੋਪ ਹੁੰਦਾ ਸਾਰਾ, ਨਾਥਾਂ ਛੱਡਣੀਆਂ, ਮਲਣੇ ਧੋਣੇ। ਹਾਂ। ਉਹ ਇੱਥੇ 45 ਦੌੜ ਹੁੰਦੀ ਸੀ, ਛੋਟੀ ਜਿਹੀ ਇੱਕ ਦੇਖਿਆ ਬਕਾਇਆ, ਤੁਸੀਂ ਨਹੀਂ ਦੇਖਿਆ? ਹਾਂਜੀ, ਹਾਂਜੀ, ਹਾਂਜੀ। ਤੁਸੀਂ ਦੇਖਿਆ ਜੀ? ਹਾਂਜੀ, ਉਹ ਆਬਾਦੀ ਬਣ ਗਈ ਹੈ। ਹਾਂ ਹਾਂ। ਉੱਥੇ ਇੱਥੇ ਆਏ ਸੀ, ਉਹਨਾਂ ਨੂੰ ਫਾਲਜ ਹੋ ਗਿਆ ਸੀ ਦੌੜ ਤੇ ਆਇਆਂ ਨੂੰ। ਅੱਛਾ। ਹਾਂਜੀ। ਤੇ ਉਦੋਂ ਇਹ ਮੋਬਾਈਲ ਮੂਲ ਹੈ ਨਹੀਂ ਹੁੰਦੇ ਹਾਂ, ਸੀ, ਉਦੋਂ ਦੌਰ ਨਹੀਂ ਸੀਗਾ ਇਹ। ਹਾਂ ਤੇ ਬੋਲਦ ਅਸੀਂ ਝਪਾਲ ਪਿੰਡ ਹੈ, ਉੱਥੇ ਸਾਡਾ ਇੱਕ ਦੋਸਤ ਹੈ ਨਸੀਰ ਹਾਂ ਜੱਟ, ਹਾਂ ਹਾਂ। ਉਹਨਾਂ ਕੋਲ ਬੈਲ ਸੀਗਾ ਛੋਟਾ ਜਿਹਾ ਬੱਚਾ, ਜਿੱਦਾਂ ਹੁਣ ਤੁਸੀਂ ਲਿਆਂਦਾ ਹਾਂਜੀ ਹਾਂਜੀ। ਇੰਨਾ ਕਿ ਅਸੀਂ ਲਿਆਂਦਾ ਸੀ। ਹੂੰ। ਇੱਥੇ ਉਹ ਤਿਆਰ ਤੂਰ ਕੀਤਾ, ਉਹ ਜੋੜਿਆ, ਮਹੀਨੇ ਕੁ ਬਾਅਦ ਦੌੜ ਸੀ। ਉਹ 308, ਉਹ ਦੂਈ 8 ਨਹੀਂ ਜੀ, ਆਪਣੇ 208 ਉਹਦੇ ਵਾਲੀ ਅਵਾਮੀ ਵਾਲਿਆਂ ਦੇ ਕੋਲ ਹੈ ਪਿੰਡ, ਹਾਂ। ਕਲਿਆਣਪੁਰ ਦੇ ਨਾਲ। ਕਲਿਆਣਪੁਰ ਦੇ ਨਾਲ? ਹਾਂਜੀ, ਉੱਥੇ ਰੇਸ ਹੁੰਦੀ ਸੀ ਉਹ। ਹਾਂ। ਉੱਥੇ ਰੇਸ ਸੀਗੀ ਜੀ, ਉਹਦੇ ਲਈ ਬੈਲ ਅਸੀਂ ਉਹ ਪੁੱਛ ਲਿਆ। ਅੱਛਾ ਨਾਲ ਇਹ ਬੈੜਾ ਆਪਣਾ ਤੇ ਨਾਲ ਕਟਾਰੀਆਂ ਵਾਲਾ ਰਜ਼ਾਕ ਕੋਲ ਹੁੰਦਾ ਸੀ, ਅੱਛਾ। ਚੀਨਾ ਬੈਲ। ਚੀਨਾ ਬੈਲ? ਚੀਨਾ ਬੈਲ। ਹਾਂ। ਤੇ ਉਹ ਉੱਥੇ ਜੋੜੇ ਸੀਗੇ। ਅੱਛਾ ਜੀ। ਦੌੜ ਉਹ ਮਹੀਨੇ ਨੂੰ ਸੀਗੀ ਜੀ, ਹੂੰ ਉਦੋਂ ਦੌੜਾਂ ਇਦਾਂ ਹੀ ਹੁੰਦੀਆਂ ਸੀ, ਹੂੰ। ਮਹੀਨੇ ਬਾਅਦ, 2 ਬਾਅਦ। ਤੇ ਰਾਬਤੇ ਰੂਪ ਤੇ ਮੋਬਾਈਲਾਂ ਤੇ ਕੋਈ ਨਹੀਂ, ਤੇ ਜਾ ਕੇ ਕਹਿ ਕੇ ਆਈਦਾ ਸੀ। ਹਾਂਜੀ। ਉੱਤੇ ਉਦੋਂ ਬੰਦੇ ਵੀ ਪੱਕੇ ਪੀੜੇ ਸੀ, ਲੈ ਕੇ ਆ ਜਾਂਦੇ ਸੀ। ਹਾਂਜੀ। ਅੱਛਾ। ਉਹ ਹੈ ਵੀ ਜੀ ਬੈਲ ਆ ਗਿਆ ਦੌੜ ਤੇ। ਅੱਛਾ ਜੀ। ਜਦੋਂ ਟਾਈਮ ਆਇਆ ਬੋਲ ਦੌੜਾਉਣ, ਉਦੋਂ ਟਾਈਆਂ ਹੁਣ ਪਹਿਲੇ ਹੋ ਜਾਂਦੀਆਂ 1-2 ਦਿਨ, ਹਾਂ ਉਦੋਂ ਐਂਟਰੀਆਂ ਉਦੋਂ ਹੀ ਹੁੰਦੀਆਂ ਸੀ ਮੌਕੇ ਤੇ, ਗਰਾਊਂਡ 'ਚ ਹੀ ਹੋਣੀਆਂ। ਉੱਥੇ ਡਰਾਦ ਨਿਕਲਣ, ਉਦੋਂ ਭੱਜਣਾ। ਹਾਂ। ਤੇ ਉਦੋਂ ਉੱਥੇ ਜੇ ਜਿਹੜੇ ਕੱਢੇ ਰੌਂਡ ਰਾਂਡ ਨਿਕਲੇ, ਹਾਂਜੀ ਇਦਾਂ ਟਾਈਆਂ ਹੁੰਦੀਆਂ ਸੀ। ਉਸ ਤੋਂ ਪਿੱਛੇ ਟਾਈਆਂ ਉਹ ਜਦੋਂ ਰੌਂਡ ਨਿਕਲਣ ਲੱਗ ਪਏ ਜੀ, ਉਹ ਸਾਡੀ ਵੀ ਚੌਥੇ ਗਰਾਊਂਡ 'ਚ ਲੀਕ ਸੀਗੀ। ਅੱਛਾ ਜੀ। ਅਸੀਂ ਸਵਾਰ ਲੱਭਣ ਲੱਗ ਪਏ ਵੀ ਕੋਈ ਸਵਾਰ, ਉਹ ਹੁਣ ਸਾਡਾ ਜਿਹੜਾ ਸੀਗਾ ਉਹਦੇ ਤਾਂ ਫਾਲਜ ਹੋ ਗਏ ਅਸੀਂ, ਹਾਂ। ਸਾਨੂੰ ਸਵਾਰ ਕੋਈ ਨਾ ਲੱਭੇ ਜੀ, ਬਾਖਵੀ ਤਾਂ ਕੋਈ ਨਹੀਂ ਸੀ। ਹੂੰ ਹੂੰ। ਉਹ ਬੋਲਦ ਲੈ ਕੇ ਪਿੱਛੇ ਨੂੰ ਚੱਲ ਗਏ। ਪਿੱਛੇ ਜੋੜਨ ਲੱਗੇ ਤਾਂ ਉਹ ਬਾਈ ਰਜ਼ਾਕ ਨੂੰ ਮੈਂ ਕਿਹਾ ਯਾਰ ਤੂੰ ਬਹਿ ਜਾ, ਜਿਹਦਾ ਬੋਲ ਸੀ ਚੀਨਾ ਕਟਾਰੀਆਂ ਹਾਂ ਵਾਲਾ। ਹਾਂ। ਮੈਂ ਸੀਗਾ ਵੀ ਉਮਰ ਵੀ ਥੋੜੀ ਸੀ ਉਸਲੇ, ਹਲਕਾ ਸੀਗਾ। ਉਹਨੇ ਕਿਹਾ ਯਾਰ ਮੈਂ ਬਹਿ ਜਾਣਾ, ਲੇਕਿਨ ਮੇਰੇ ਬੋਲਦ ਨੇ ਜਦੋਂ ਮੈਂ ਉੱਤੇ ਬੈਠਿਆ ਆਵਾਜ਼ ਦਿੱਤੀ ਨਾ ਬੋਲਦ ਨੂੰ, ਇਹਨੇ ਭੱਜੇ ਜਾਂਦੇ ਨੇ ਖੜਾ ਹੋ ਜਾਣਾ। ਹਾਂ। ਕੋਈ ਬੰਦਾ ਬਹਿ ਜਾਓ। ਹਾਂ। ਉਹ ਸਟਾਰਟਰ ਜਿੱਦਾਂ ਜਲਦਬਾਜ਼ੀ ਨਾਲ ਕਹਿੰਦੇ ਜੋੜੋ ਜੋੜੋ, ਹਾਂ ਵੀ। ਸਾਡੀ ਸਲਾਹ ਨਾ ਬਣੇ ਵੀ ਹੁਣ ਬਾਣਾ ਕਿਹਨੂੰ ਰੇੜੇ ਤੇ। ਅੱਛਾ। ਉਹਨੇ ਕਿਹਾ ਜੋੜੋ, ਜਿਹੜੇ ਦੂਏ ਘਰ ਜੋੜਨ ਲੱਪੇ, ਸਾਡੀ ਮਜਬੂਰੀ ਸੀ ਜੋੜਨੇ। ਹੂੰ। ਉਹ ਜਦੋਂ ਜੋੜੇ, ਮੈਂ ਕਿਹਾ ਚਲੋ ਮੈਂ ਬਹਿ ਜਾਣਾ। ਅੱਛਾ। ਉਹ ਮਾੜਾ ਚੰਗਾ ਮੈਂ ਇੱਥੋਂ ਨਾਲ ਬਹਿ ਜਾਂਦਾ ਹੁੰਦਾ ਸੀ ਅੱਗੇ, ਉਹ ਇੰਨਾ ਘਰ ਪਿੰਡ ਫੇਰਨੇ ਸੜਕ ਤੇ ਅੱਗੇ ਪਿੱਛੇ। ਹਾਂ। ਉਹਨਾਂ ਨੇ ਕਿਹਾ ਜੀ ਉਹ ਰਾੜ ਆ ਜਿਹੜਾ ਹੁਣ ਰਾੜ ਬੰਨ ਦਿੱਤਾ ਬਾਂਸਾਂ 'ਚ, ਹੂੰ। ਪ੍ਰੈਣ ਮੈਨੂੰ ਫੜਾਤੀ। ਅੱਛਾ। ਜਦੋਂ ਪ੍ਰੈਣ ਫੜਾਤੀ, ਚਲੋ ਹੋ ਗਈ ਜੀ, ਭੱਜ ਪਏ। ਹੂੰ। ਉਹ ਜਿਹੜੇ ਉਸਲੇ ਭੱਜੇ, ਉਹ ਮੈਨੂੰ ਤਾਂ ਹੋਰ ਜਿਹਾ ਨਿਜ਼ਾਮ ਲੱਗਾ ਉਸਲੇ।
ਹਾਂ ਅੱਜ ਨਵੀਂ ਜਿਹਾ ਹੀ ਸੀਗਾ ਸਿਸਟਮ ਜੀ। ਆਹ ਜੀ ਪਹਿਲੀ ਵਾਰੀ ਪਹਿਲੀ ਵਾਰੀ ਉਹ ਭੱਜ ਜਾਂਦਾ, ਕਿਸੇ ਨੂੰ ਸੂਆ ਲੱਗਾ, ਕਿਸੇ ਨੂੰ ਕੋਈ ਨਹੀਂ ਲੱਗਾ। ਹਾਂ ਖੈਰ ਬੱਚੇ ਚੰਗੇ ਸੀ, ਉਹ ਜਿੱਤ ਕੇ ਛੱਡ ਕੇ। ਆਏ ਤੇ ਰਾੜ ਨਹੀਂ ਮੇਰੇ ਤੋਂ ਨਿਕਲਿਆ। ਰਾੜ ਉਹ ਜਿਹੜੇ ਅੱਗੇ ਬੰਦੇ ਨੇ ਨੱਥਾਂ ਨੁੱਥਾਂ ਖੋਲੀਆਂ ਨਾ, ਫੜੇ ਫੋੜੇ ਜੋਤਾਂ ਜਾਤਾਂ ਲਾਈਆਂ, ਉਹਨਾਂ ਨੇ ਕਿਹਾ ਰਾੜ ਤਾਂ ਤੂੰ ਕੱਢਿਆ ਨਹੀਂ। ਮੈਂ ਕਿਹਾ ਮੈਨੂੰ ਫੜੋ ਤੁਸੀਂ। ਰਾੜ ਮੈਂ ਕੀ ਕੱਢਣਾ ਸੀਗਾ, ਲੱਤਾਂ ਮੇਰੀਆਂ ਕੰਬਦੀਆਂ ਸੀ ਉਸ ਟਾਈਮ। ਇਹ ਜੈਨੂਇਨ ਗੱਲ ਹੈ। ਹਾਂ ਇੰਨਾ ਪ੍ਰੈਸ਼ਰ ਸੀਗਾ। ਖੈਰ ਜੀ ਉਹ ਛੱਡ ਛੁੱਟ ਲਿਆ ਜੀ। ਬੰਦੇ ਨਾਲ ਗੱਲਾਂ ਕਰਨ ਲੱਗ ਪਏ ਜੀ, ਅਗਰ ਇਹ ਬੋਲਦਾਂ ਤੇ ਸ਼ਾਮ ਨੂੰ ਸਵਾਰ ਹੋਵੇ ਨਾ, ਇਹਨਾਂ ਨੇ ਦੌੜ ਜਿੱਤ ਜਾਣੀ ਹੈ। ਅੱਛਾ ਵੀ ਇਹ ਮੁੰਡਾ ਜਾਂ ਇਹਨੂੰ ਕੋਈ ਕੁਝ ਨਹੀਂ ਹੋਇਆ, ਤੇ ਜੇ ਸਵਾਰ ਹੋਇਆ ਐਡੇ ਚੰਗੇ ਬੈੜੇ ਭੱਜੇ, ਜਿੱਤ ਜੂਗੇ ਵੀ ਪੱਕੇ ਰੌਣ ਚ ਪੱਕੇ ਰੌਣ। ਹਾਂ ਖੈਰ ਸਾਸੀ ਸਾਡੇ ਵੀ ਉਹ ਗੱਲਾਂ ਕਰਦਿਆਂ ਕੰਨਾਂ 'ਚ ਪਈਆਂ। ਅਸੀਂ ਘੜੀ ਗੌਰ ਕੀਤੀ ਵੀ ਹੁਣ ਸਵਾਰ ਲੱਭੀ ਹੈ, ਬੋਲ ਸਾਡੇ ਜਿੱਤਣੇ ਆ। ਲਾਪੇ ਜੀ ਲੱਭਣੋਂ ਹਰ ਬੰਦਾ ਆਪਣੀ ਗੱਡੀ ਲੈ ਗਿਆ, ਜਿੱਦਾਂ ਮੈਂ ਹੁਣ ਲੈ ਗਿਆ ਆਪਣੀ, ਉਹ ਵੀ ਭਜਾਣੀ ਆ ਨਾ। ਜਿੱਡੀ ਮਰਜ਼ੀ ਵੀ ਚੰਗੇ ਹੋਣ, ਮੈਨੂੰ ਕੋਈ ਹੋਰ ਲੱਭਣ, ਮੈਂ ਆਪਣੇ ਭਜਾਣੇ ਆ। ਕਿਸੇ ਨੇ ਨਹੀਂ ਸਾਨੂੰ ਮੰਨਿਆ। ਸ਼ਾਮ ਫੇਰ ਆਈ ਜੀ, ਚੱਲ ਗਏ ਲੈ ਕੇ। ਅੱਛਾ ਕੋਈ ਨਹੀਂ ਸੀ ਟੀਕਾ ਗੋਲੀ, ਕੋਈ ਸਾਨੂੰ ਪਤਾ ਨਹੀਂ ਸੀ ਇਹਨਾਂ ਨੂੰ ਕੀ ਦੇਣਾ ਕੀ ਕਰਨਾ। ਹਾਂ ਐਦਾਂ ਹੀ ਕੋਲ ਹੀ ਡੇਰਾ ਸੀ ਲੀਕਾਂ ਦੇ ਅਗਲੇ ਪਾਸੇ। ਹਾਂ ਹਾਂ ਉੱਥੇ ਖੜੇ ਕਰਕੇ ਨਾ, ਉਦੋਂ ਉਹ ਪੂੜੇ 'ਚ ਪੱਤੀ ਆਂਦੀ ਸੀ, 2 ਰੁਪਏ ਦਾ ਪੱਤਾ ਹੁੰਦਾ ਸੀ ਉਹ, ਚਾਹ ਵਾਲਾ। ਚਾਲ ਆ ਹਾਂਜੀ ਹਾਂ ਉਹ 2 ਪੁੜੀਆਂ ਲਿਆ ਕੇ ਜੀ ਅਸੀਂ ਨਾ, ਦੁੱਧ ਵੀ ਸਾਨੂੰ ਕੋਈ ਨਹੀਂ ਮਿਲਿਆ, ਕਾਵਾ ਜਿਹਾ ਬਣਾ ਕੇ ਨਾ ਉਹ ਦੇ ਦਿੱਤਾ। ਠੀਕ ਹੈ ਦੇ ਕੇ ਲੈ ਗਏ। ਚੱਲ ਗਿਆ ਜੀ। ਕਹਿਣਾ ਸ਼ਾਮੀ ਜਿਹੜੇ ਪਿੱਛੇ ਗਏ ਨਾ, ਉਹਨੇ ਕਿਹਾ ਇਦਾਂ ਕਰੋ, ਇਹਦੀ ਪ੍ਰੈਣ ਵਿੱਚ ਬੰਨ੍ਹ ਦੋ, ਤੂੰ ਪ੍ਰੈਣ ਰਾੜ ਫੜ ਲੈ ਤੇ ਪ੍ਰੈਣ ਮੋੜ ਕੇ ਕੱਢ ਲਈ। ਨਹੀਂ ਨਿਕਲੀ ਸੀ। ਅੱਛਾ ਹਾਂਜੀ ਚਲੋ ਹੋ ਗਈ ਜੀ। ਉਹ ਰਾੜ ਲੱਗ ਗਿਆ, ਕਿਸੇ ਨੂੰ ਲੱਗਾ, ਜਿੱਦਾਂ ਜੋ ਕੁਝ ਵੀ ਅੱਲਾਹ ਪਾਕ ਨੇ ਇੱਜ਼ਤ ਦੇਣੀ ਸੀਗੀ। ਅਵਾਮੀ ਵਾਲਿਆਂ ਦੇ ਬੋਲ ਤੋਂ ਚੈਂਪੀਅਨ ਹੁੰਦੇ ਸੀ ਜੀ। ਬਿਜਲੀ ਦਾ ਲੱਖ ਆ, ਤੁਸੀਂ ਦੇਖੇ ਉਹ ਛੱਡੇ ਜਿੰਨੀ ਕੋ ਤੁਹਾਡੇ ਗੱਡੀ ਨਹੀਂ ਖੜੀ, ਇੰਨਾ ਪਾੜਾ ਸੀਗਾ। ਅੱਛਾ ਸ਼ਾਮੀ ਜਿੱਤ ਗਿਆ ਜੀ ਬੋਲ ਲੈ ਕੇ। ਵਾਹ 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 ਪਹਿਲਾ ਮੇਲਾ ਮੇਰਾ ਜੀ ਉਹ ਹੈ ਜੀ, ਤੇ ਪਹਿਲੀ ਫਤਿਹ। ਪਹਿਲੀ ਫਤਿਹ। ਵਾਹ ਖੈਰ ਉਹ ਨਾਂਗੇ ਉੱਥੋਂ ਨਾਮ ਨੂੰ ਲੈ ਕੇ ਆ ਗਏ। ਉੱਥੇ ਸਲਾਹ ਬਣਾ ਲਈ ਮੁੜ ਕੇ, ਆਪਣੇ ਡਜਕੋਟ ਕੋ ਠੁੰਨੀਆਂ ਹੀ ਦੌੜ ਸੀਗੀ ਕੋਈ ਵਾਹਵਾ ਵਕਫੇ ਬਾਅਦ ਹੀ। ਹਾਂ ਹਾਂ ਉਹਨਾਂ ਨੇ ਕਿਹਾ ਉੱਥੇ ਚਲੋ, ਨਾਲੇ ਆ ਮੁੰਡਾ ਮਾੜਾ ਮੋਟਾ ਸਿੱਧਾ ਹੋ ਜਾਊਗਾ, ਨਾਲੇ ਉੱਥੇ ਕਿਸੇ ਨੇ ਜਾਣਾ ਨਹੀਂਗਾ, ਤੇ ਉੱਥੇ ਲੈ ਚਲਿਓ। ਹੁਣ ਜਾਣਾ ਤਾਂ ਤਦ ਸੀ, ਜਿੱਤੇ ਅਸੀਂ ਤਾਂ ਡੱਕ ਲੈਂਦੇ, ਹਰਿਆ ਬੰਦਾ ਕੋਈ ਨਹੀਂ ਰੁਕਦਾ, ਉਹ ਜਾਂਦਾ ਹੀ ਜਾਂਦਾ। ਉੱਥੇ ਚਲੇ ਗਏ ਜੀ। ਜਦੋਂ ਸਵੇਰ ਹੋਈ, ਬੋਲ ਬਾਅਦ ਲੈ ਕੇ ਜਿੱਲੇ ਉਹ ਗਰਾਊਂਡ ਨੂੰ ਨਿਕਲਣਗੇ, ਟਾਈਆਂ ਟੂਈਆਂ ਦਾ ਟਾਈਮ ਆਇਆ, ਉੱਥੇ ਵਾਮੀ ਵਾਲੇ ਗਏ, ਅੜਬ ਗਏ, ਭੋਲੇ 35 ਵਾਲੇ ਕੋ ਜੁਗਨੂ ਬੈਲ ਹੁੰਦਾ ਸੀ ਬਹੁਤ ਚੰਗਾ, ਉਹ ਗਏ। ਸਾਰਾ ਜਿੰਨੇ ਵੀ ਸੀਗੇ 70 ਵਾਲੇ ਸਰੋ ਕੋ ਹੁੰਦਾ ਸੀ ਆਪਣਾ ਕਬੂਤਰ ਬਹੁਤ ਵੱਡਾ, ਤੇ ਉਹ ਵੀ ਸੀਗਾ ਜੀ। ਸਾਰੇ ਚਲੇ ਗਏ, ਟਾਈਆਂ ਟੂਈਆਂ ਨਿਕਲੀਆਂ। ਹੁਣ ਇਹ ਢਿੱਡੋਂ ਸਾਰੇ ਘਰ ਸਾਤੋਂ ਡਰੇ ਸੀ ਜੀ। ਲੰਮੇ ਪਿੰਡ ਦੀ ਇੱਕ ਗੱਡੀ ਬੱਚਿਆਂ ਜਿਹਾਂ ਦੀ ਸੀ, ਕੱਚੇ ਰੌਂਡ ਸਾਡੀ ਜਿੱਥੇ ਲੀ ਲਿੱਕੀ, ਸਾਡੇ ਨਾਲ ਹੀ ਕੋਈ ਨਹੀਂ ਗਿਆ। ਉਹ ਬੱਚੇ ਜੇ ਲੈ ਕੇ ਚੱਲ ਗਏ, ਉਹਨੇ ਕਿਹਾ ਯਾਰ ਤਾਂ ਭਜਾਣਾ ਹੀ ਲੈ ਕੇ ਭਜਾ ਲੈ। ਇਹ ਸਾਰੇ ਕੋਈ ਉਸ ਰੌਂਡ 'ਚ ਕੋਈ ਆਉਣ, ਮੇਰਾ ਚੌਥਾ ਰੌਂਡ ਇਹਨਾਂ ਨੇ ਛੱਡਤਾ, ਮੈਂ ਇਕੱਲਾ ਹੀ ਭੱਜਿਆ ਉੱਥੇ। ਫਿਰ ਮੈਨੂੰ ਵੀ ਮਾੜੀ ਮੋਟੀ ਸੁਰਤ ਆ ਗਈ ਵੀ ਕਿੱਦਾਂ ਰੱਸੇ ਫੜਨੇ, ਕੀ ਕਰਨਾ। ਸ਼ਾਮੀ ਜੀ ਅੱਲਾ ਕਰੇ ਫੇਰ ਫਤਿਹ ਹੋਈ, ਜਿੱਤ ਗਏ। ਵਾਹ ਵਾਹ ਜਦੋਂ ਉਹ ਦੂਸਰੀ ਉਹ ਜਿੱਤੀ ਜੀ, ਫੇਰ ਆ ਕੇ ਖੁਸ਼ਪੁਰ ਜਿੱਤੀ। ਖੁਸ਼ਕਪੁਰ ਇੱਥੇ ਜੀ ਉੱਥੇ ਵੀ ਸਰੋ ਹੋਣਾ ਨੇ ਸਲਾਹ ਬਣਾਈ ਵੀ ਇਹਨਾਂ ਨਾਲ ਕੱਚੇ ਗੇੜੇ ਤੁਸੀਂ ਗੱਡੀ ਲਾਓ। ਸਰੋ ਜੱਟ ਹਾਂਜੀ ਅੱਛਾ ਪੂਲੇ ਵਾਲਾ ਬੱਚਾ ਸੀਗਾ, ਲਾਖਾ ਹੁੰਦਾ ਇੱਕ, ਹਾਂ ਹਾਂ ਉਹ ਤਾਂ ਸਰੋ ਵਾਲਾ ਜੁੜੇ ਸੀਗੇ। ਬਾਦਲ ਨਹੀਂ ਬਾਦਲ ਤੋਂ ਪਹਿਲੇ ਦੀਆਂ ਗੱਲਾਂ। ਅੱਛਾ ਲਾਖੇ ਰੰਗ ਦਾ ਬੈੜਾ ਹੁੰਦਾ ਸੀ, ਮੱਥੇ ਫੁੱਲੀ ਹੁੰਦੀ ਸੀ, ਚੰਗਾ ਬੱਚਾ ਸੀ। ਦੇਖੋ ਜੀ, ਰੱਬ ਜਦੋਂ ਕਿਸੇ ਨੂੰ ਇੱਜ਼ਤਾਂ ਦੇਣੀਆਂ ਹੋਣ ਨਾ, ਤੇ ਫਿਰ ਬਹਾਨੇ ਲੱਭਦਾ। ਹਾਂਜੀ ਇਹਨਾਂ ਨੇ ਜੀ ਸਾਡੇ ਨਾਲ ਲਾਈ ਉਹ ਗੱਡੀ, ਅੱਛਾ ਕੱਚੇ 'ਚ ਜਿੱਤ ਲਏ ਅਸੀਂ। ਉਹ ਸ਼ਾਮੀ ਅਵਾਮੀ ਵਾਲੇ ਤਾਂ ਉਹ ਅੜਬ ਫੇਰ ਜਿੱਤ ਲਏ। ਵਾਹ ਵਾਹ ਹਾਂਜੀ ਫੇਰ ਨਾ ਅੜਵਾਂ ਨੇ 348 ਢੇਰੀ ਦੇ ਆ, ਤੁਸੀਂ ਸ਼ਾਇਦ ਜਾਣਦੇ ਹੋ, ਨਹੀਂ ਜਾਣਦੇ ਹੁਣ। ਹਾਂਜੀ ਜਾਣਦੇ ਉੱਥੇ ਜਿਨ੍ਹਾਂ ਹਿਰਨ ਬੈਲ ਸੀ ਤੇ ਲਾੜਾ ਸੀ, ਹਰਨ ਵੀ ਪਹਿਲੇ ਹਰਨ ਵੀ ਹੁੰਦੇ ਸੀਗੇ, ਹਿਰਨ ਵੀ ਹੈ ਸੀ। ਠੀਕ ਹੈ। ਉਹਨਾਂ ਨੇ ਜੀ ਫਿਰ ਉਹਨਾਂ ਨੇ ਜਾ ਕੇ ਨਹੀਂ ਦੌੜ ਰੱਖੀ ਵੀ ਇਹ ਬੱਚੇ ਆ ਛੋਟੇ, ਛੋਟੀ ਦੌੜ ਜਿੱਤਦੇ, 7 ਦੀ ਭੱਜਦੀ ਸੀ ਜੀ ਇੱਥੇ। ਉਹਨਾਂ ਨੇ 8 ਕਿੱਲੇ ਦੌੜ ਰੱਖੀ ਉੱਥੇ, ਭੌਰਾਂ ਵਾਲੀ ਰੜੀ 'ਚ, 50 ਵਾਲੀ ਜਿਹੜੀ ਕਹਿੰਦੇ ਆ। ਅੱਛਾ ਉੱਥੇ ਜਾ ਕੇ ਭੱਜੇ ਜੀ ਫਿਰ ਅਸੀਂ, ਲਾਏ ਉਹਨਾਂ ਦੇ ਨਾਲ ਕੱਚੇ 'ਚ, ਫਿਰ ਅਸੀਂ ਜਿੱਤ ਗਏ। ਵਾਹ ਵਾਹ ਜਦੋਂ ਰੌਂਡ ਜਿੱਤ ਗਏ ਨਾ ਜੀ ਸ਼ਾਮ ਨੂੰ, ਉਦੋਂ ਸਾਨੂੰ ਨਹੀਂ ਸੀ ਇੰਨਾ ਪਤਾ ਹੁੰਦਾ ਵੀ ਅੰਦਰਲਿਆਂ ਰੌਂਡਾਂ 'ਚ ਹੋ ਕੇ ਫਾਇਦਾ ਹੁੰਦਾ ਜਾਂ ਬਾਹਰ ਹੁੰਦਾ। ਜਿੱਥੇ ਲੀਹ ਨਿਕਲਣੀ ਭਜਾ ਦੇਣਾ, ਉੱਥੇ ਸਾਡੀ ਤੀਸਰੇ ਰੌਂਡ 'ਚ ਲੀਹ ਨਿਕਲੀ, ਅਸੀਂ ਭਜਾਤੇ, ਉਹ ਸੁਣਨੇ ਹੀ ਸੀਗੇ। ਸ਼ਾਮ ਨੂੰ ਨਾ ਫਿਰ ਉਹਨਾਂ ਦਾ ਮਾੜਾ ਚੰਗਾ ਰਾਸ਼ ਰੂਸ਼ ਬੰਦਿਆਂ ਦਾ ਵਾਹਵਾ ਸੀਗਾ, ਉਹਨਾਂ ਨੇ ਬੋਲਦਾਂ ਦੇ ਮੋਹਰੇ ਹੋ ਕੇ ਨਾ ਘੇਰ ਕੇ ਲੀਹ ਕੱਟਤੀ, ਨੰਗ ਫੇਰ ਮੋਹਰੇ ਗਏ ਸੀ। ਵੱਧ ਗਏ ਵੱਧ ਗਿਆ ਜੀ। ਜਦ ਨੂੰ ਫੇਰ ਜੀ ਸਾਰਾ ਸਿਸਟਮ, ਰਾੜ ਵੀ ਫੜਨਾ ਆ ਗਿਆ, ਪ੍ਰੈਣ ਵੀ ਫੜਨੀ, ਕਈ ਰਸਤੇ ਵੀ ਛੱਡਿਆ। ਤੀਸਰੀ ਚੌਥੀ ਤੇ ਪਤਾ ਲੱਗਾ ਜੀ, ਜਾ ਕੇ ਆਸਤਾ ਆਸਤਾ ਪਤਾ ਲੱਗ ਗਿਆ ਜੀ। ਅੱਲਾ ਦੇਖੋ ਕਿਵੇਂ ਰੱਬ
ਸਬਬ ਬਣਾਉਂਦਾ ਵੀ ਉੱਥੇ ਉਸਤਾਦ ਨੂੰ ਫਲਜ ਹੋਇਆ, ਸਵਾਰ ਹੀ ਨਾ ਲੱਭੇ ਆ। ਸਵਾਰ ਨਾ ਲੱਭਿਆ ਹਾਂਜੀ ਤੇ ਕਾਲੀ ਪਾਤੀ ਉਹਨੇ ਚੱਲ ਵਾਲੇ ਨੇ, ਕਾਲੀ ਦੇ ਵਿੱਚ ਸਹੀ ਗੱਡੀ ਚੜ ਗਿਆ। ਐਸੀ ਗੱਡੀ ਚੜਿਆ ਫਿਰ ਦੇਖ ਲਾ ਰੱਬ ਬਾਂਹ ਤੋਂ ਫੜ ਕੇ, ਇਹ ਗੱਲ ਠੀਕ ਆ, ਉਹ ਬਾਂਹ ਤੋਂ ਫੜ ਕੇ ਨਵਾਜ਼ਦਾ। ਇਹ ਨਿਜ਼ਾਮ ਨਾ ਹੁੰਦਾ ਤਾਂ ਪਤਾ ਨਹੀਂ ਕਿੰਨਾ ਚਿਰ ਹੋਰ ਰੋਲਣਾ ਸੀ। ਹਾਂਜੀ। ਅੱਛਾ, ਕਈ ਵਾਰੀ ਗੱਲ ਨਾ ਇਹ ਦਿਲ ਚ ਆਈ ਵੀ ਉਸਤਾਦ ਸ਼ਹੀਰਾ ਜਿਹੜਾ ਵੀ ਇਹ ਜਿੱਤਦਿਆਂ ਤੇ ਬਹਿੰਦਾ ਜਾਂ ਬਹਿ ਕੇ ਜਿਤਾਂਦਾ, ਤੇ ਇਹ ਗੱਲ ਅੱਜ ਸਮਝ ਆਈ ਆ ਵੀ ਮੇਰੇ ਮਾਲਕ ਨੇ ਇਹ ਜਿਹੜੀ ਜੋੜ ਬਣਾਇਆ ਹੀ ਇਦਾਂ ਸੀ। ਅੱਛਾ ਉਸਤਾਦ ਜੀ, ਇੱਕ ਨਾ ਵਿੱਚੋਂ ਕੌੜੀਆਂ ਗੱਲਾਂ ਵੀ ਕਰਨੀਆਂ। ਕੋਈ ਨਹੀਂ, ਕਰੋ ਕਰਨੀਆਂ ਚਾਹੀਦੀਆਂ। ਸਾਡੇ ਨਾ ਕਿਸਾਨਾਂ ਦੇ ਵਿੱਚ ਦੇਖਿਆ ਵੀ ਏਡੇ ਸ਼ੌਕ ਨਾਲ ਏਡੇ ਮਹਿੰਗੇ ਮਹਿੰਗੇ ਟੱਗੇ ਲੈ ਕੇ ਇੰਨਾ ਖਵਾ ਪਿਆ ਕੇ, ਤੇ ਹੁਣ ਮਰ ਬਹੁਤ ਰਹੇ ਆ ਟੱਗੇ। ਅਸਲ ਗੱਲ ਤਾਂ ਇਹ ਵੀ ਜਿਹੜੀ ਉਹਨੂੰ ਖਵਾਣੇ ਵਾਲੀ ਚੀਜ਼ ਉਹ ਨਹੀਂ ਖਵਾਉਂਦੇ। ਹਾਂ, ਜਿਹੜੀ ਅਸਲ ਗੱਲ ਹੈ। ਦੇਸੀ ਖੁਰਾਕ ਹੀ ਕੋਈ ਨਹੀਂ। ਖਰਾਕ ਨਹੀਂ ਮੇਰੇ ਕੋ ਪੁੱਜ ਕੇ ਦੇ ਨਹੀਂ ਹੁੰਦਾ। ਮੈਂ ਕਹਿੰਦਾ ਡਾਲਟਾ ਚੰਗਾ ਚੁੱਕਦਾ, ਦੇਸੀ ਚੁੱਕਦਾ ਨਹੀਂ, ਭੱਜਦਾ ਥੋੜਾ ਲੇਕਿਨ ਦੇ ਨਹੀਂ ਹੁੰਦਾ। ਅਸਲ ਮਸਲਾ ਤਾਂ ਇਹ ਆ। ਦੇਸੀ ਘੀ ਆਪਾਂ ਖਾਈਏ ਤਾਂ ਕਹੀਏ ਡਾਲਟਾ ਉਹਨਾਂ ਰਲਦਾ। ਹਾਂ, ਜਿਹਨੂੰ ਮਰਜ਼ੀ ਦੇ ਦੋ, ਕਹਿੰਦੇ ਜੀ ਨਹੀਂ ਆ ਦਾਜਲੀ ਆ ਗਏ ਆ, ਇਹ ਡਾਲਟਾ ਚੁੱਕਦੇ ਆ, ਦੇਸੀ ਨਹੀਂ ਚੁੱਕਦੇ। ਜਦੋਂ ਦੇ ਹੀ ਨਹੀਂ ਹੋਣਾ ਬਾਈ, 3500 4000 ਦਾ ਕਿਲੋ ਆ, ਕਿੱਦਾਂ ਦੇਣਾ? ਦੇ ਨਹੀਂ ਹੁੰਦਾ। ਉਹ ਸਵਾਲ ਉੱਤੇ ਇਹ ਕਰ ਲਿਆ ਵੀ ਜੀ ਇਹ ਚੁੱਕਦਾ ਨਹੀਂਗਾ, ਇਹ ਖੁਰਾਕ ਇਹ ਸਹੀ ਨਹੀਂ, ਇਹਨੂੰ ਮੈਡੀਸਨ ਲਾਈ ਜਾਂਦੇ। ਅੱਗੇ ਬਜ਼ੁਰਗਾਂ ਨੂੰ ਪਤਾ ਵੀ ਬਹੁਤ ਚੋਗਾ ਹੋਣਾ ਤਾਂ ਜੂਲੇ 'ਚ ਦੇਣਾ। ਹਾਏ ਆਹ ਗੱਲ ਕੈਸੀ। ਹੁਣ ਖੀਰੇ ਤੱਕ, ਖੀਰੇ ਨੂੰ ਮੈਡੀਸਨ ਲੱਗ ਗਈ ਆ, ਓਏ ਹੋਏ, ਸਟੀਰਾਇਡ ਦਵਾਈ ਲੱਗ ਗਈ। ਉਹਨੇ ਕੀ ਕਰ ਲੈਣਾ? ਮਰਨਾ ਨਹੀਂ ਤਾਂ ਉਹਨੇ ਕੀ ਕਰਨਾ? ਲਓ ਜੀ, ਆਹ ਗੱਲ ਨਾ ਸਾਡੇ ਨਵੇਂ ਪੁੱਤਰਾਂ ਨੂੰ ਇਹ ਪਤਾ ਹੀ ਨਹੀਂ ਜਿਹੜੀ ਤੁਸੀਂ ਹੁਣ ਕੀਤੀ ਹੈ। ਉਸਤਾਦ ਨੇ ਕਿਹਾ ਬਈ ਜਿਹੜਾ ਚੌਗਾ ਟੱਗਾ ਨਾ ਉਹਨੂੰ ਹਾਲੀ ਕਰਦੇ ਸੀ। ਹਾਲੀ ਕਰ ਦਿੱਤਾ। ਇਸ ਗੱਲ ਨੂੰ ਪਾਓ ਕਿਹੜੇ ਖਾਤੇ ਪਾਣੇ, ਤੇ ਹੁਣ ਖੀਰੇ ਭੱਜ ਰਹੇ ਆ। ਖੀਰੇ ਭੱਜ ਰਹੇ ਆ। ਅੱਛਾ ਉਸਤਾਦ ਜੀ, ਜਦੋਂ ਚੌਗਾ ਹਾਲੀ ਕਰਦੇ ਸੀ ਫਿਰ ਦੌੜ ਕਿੰਨੀ ਹੁੰਦੀ ਸੀ? ਦੌੜ 10 ਕਿੱਲੇ 10 ਕਰਮਾਂ ਤੱਕ ਦੌੜ ਹੋਈ ਹੈ। 10 ਕਿੱਲੇ 10 ਕਰਮਾ ਜਿਆਦੇ ਹੋਈ ਨਾ ਵੀ ਜਦੋਂ ਸੇਠ ਤਾਂ ਦੂਆ ਰਾਣਾ ਲੱਗ ਰਹੇ ਨਾ। ਸਾਡੀ ਇਹ ਜਾਨੀ ਕਿ ਸਾਡੇ ਸ਼ੌਕ ਤੋਂ ਪਹਿਲੇ ਦੀਆਂ ਗੱਲਾਂ, ਪਹਿਲਾਂ ਦੀ। ਉਦੋਂ ਉਹਨਾਂ ਦਾ ਐਂਡ ਹੋ ਗਿਆ, ਅਸੀਂ ਸ਼ੁਰੂ ਹੋ ਗਏ। ਹਾਂਜੀ। ਉਦੋਂ ਇਹਨਾਂ ਦੀਆਂ ਸੁਣਦੇ ਹੁੰਦੇ ਸੀ ਵੀ ਇਹ ਇਹਨਾਂ ਦੀ ਜਦੋਂ ਲੱਗ ਹੋਣੀ ਨਾ, ਅਖੀਰ ਇਹਨੇ ਸੇਠ ਨੇ ਫਿਰ ਨਾ ਦੌੜ ਉੱਥੇ ਫੈਸਲਾਬਾਦ 10 ਕਿੱਲੇ 10 ਕਰਮਾ ਕਰਾਈ। ਹਾਂ, ਅਕਸਰ ਇਹ ਸੇਠ ਆਪਣਾ ਗਰਾਊਂਡ ਉੱਥੇ ਰੱਖਦਾ ਸੀ, ਉਹ ਜਿੱਤ ਜਾਂਦਾ ਸੀ। ਰਾਣਾ ਪੀਰਮਲ ਰੱਖ ਲੈਂਦਾ ਸੀ, ਇਹ ਜਿੱਤ ਜਾਂਦਾ ਸੀ। ਇਹਨਾਂ ਦੋਨਾਂ ਘਰਾਂ ਦੀ ਹੁੰਦੀ ਸੀ। ਅੱਛਾ ਜੀ, ਤੁਸੀਂ ਇਹਨਾਂ ਨੂੰ ਦੇਖਿਆ ਵੀ ਹੈ ਕਿਤੇ? ਦੇਖਿਆ ਜੀ, ਗਰਾਊਂਡ 'ਚ ਦੇਖਿਆ। ਦੌੜ ਇਹਨਾਂ ਦੀ ਮੈਂ ਇੱਕੋ ਹੀ ਆਖਰੀ ਦੇਖੀ ਹੈ, ਸੇਠ ਦੇ ਬਲਦਾਂ ਦੀ ਪੀਰਨ ਸਾਈ ਮੇਲੇ ਤੇ ਦੌੜ ਹੋਈ ਸੀ। ਇਕੱਲੇ ਆਏ, ਉਹੋ ਹੀ ਦੇਖੀ ਆ ਜੀ। ਉਸ ਤੋਂ ਬਾਅਦ ਉਹ ਹੀਰਾ ਭੁੰਡੇ ਦੀ ਦੌੜ ਨਹੀਂ ਭੱਜੀ ਸੇਠ। ਅੱਛਾ, ਦੇਖੇ ਦੋਵੇਂ। ਰਾਣਾ ਅਸੀਂ ਭਜਾਉਂਦਾ ਆਪ ਦੇਖਿਆ ਫਿਰ। ਦੇਖਿਆ। ਹਾਂਜੀ। ਬਲਕਿ ਇੱਕ ਵਾਰੀ ਸਾਡਾ ਬਲਦਾਂ ਦਾ ਦੋਨਾਂ ਘਰਾਂ ਨੇ ਜੋੜ ਲਏ ਤਾਂ ਸਵਾਰ ਤੋਂ ਰੌਲਾ ਬਣ ਗਿਆ ਉੱਥੇ। ਫਿਰ ਮੈਂ ਫੈਸਲਾ ਕੀਤਾ ਵੀ ਰਾਣਾ ਸਾਡੇ ਬਲਦ ਭਜਾ ਦੇਵੇ। ਅੱਛਾ, ਰਾਣਾ ਸ਼ਰੀਫ। ਫਿਰ ਉਹਨੇ ਭਜਾਏ ਸੀ ਜੀ। ਇਹ 40 ਦੇ ਵਿੱਚ ਉਦੋਂ, ਹੁਣ ਇੱਧਰ ਗਰਾਊਂਡ ਹੈ, ਉਦੋਂ ਇਸ ਸਾਈਡ ਤੇ ਹੁੰਦਾ ਸੀ। ਖਾਨਾਬਾਦ ਵੀ ਰਿਹਾ 4 ਦਿਨ। ਹਾਂਜੀ, ਉਹ ਵੀ ਰਿਹਾ। ਤੇ ਉਦੋਂ ਭਜਾ ਰੌਲਾ ਵੀ ਬਣਿਆ ਸੀ ਇਹਨਾਂ ਨਾਲ ਹੀ। ਬੋਲ ਜੋੜਿਆ ਸੀ ਭੋਲਾ ਆਪਣੇ 35 ਵਾਲਾ, ਮੈਂ ਦੱਸਿਆ ਫਿਰ ਸਾਡੇ ਨਾਲ ਬਹੁਤ ਸ਼ੌਕ, ਫਿਰ ਅਸੀਂ ਉਹਦੇ ਨਾਲ ਹੀ ਕੀਤਾ ਸਾਰਾ। ਉਦੋਂ ਉਹਦਾ ਜੋੜਿਆ, ਉਹ ਕਹੇ ਮੈਂ ਆਹ ਬਿਠਾਣਾ, ਅਸੀਂ ਕਹੀਏ ਅਸੀਂ ਆਹ ਬਿਠਾਣਾ। ਫਿਰ ਬੰਦਿਆਂ ਨੇ ਕਿਹਾ ਰੌਲਾ ਪੈ ਗਿਆ ਉੱਥੇ। ਮੈਂ ਕਿਹਾ ਚਲੋ ਰਾਣਾ ਸ਼ਰੀਫ ਸਿਆਣਾ ਬੰਦਾ ਇਹ ਭਜਾ ਦੇਵੇ। ਉਹਨੇ ਭਜਾਤੇ। ਕਹਿੰਦੇ ਉਹਨੇ ਮੰਨਣਾ ਨਹੀਂ, ਰਾਣੇ ਨੇ ਭਜਾਣਾ ਨਹੀਂ ਸੀ, ਛੱਡ ਗਏ ਅਸੀਂ। ਅੱਛਾ। ਮੈਂ ਕਿਹਾ ਜੀ ਮਨਾ ਮੈਂ ਲੈਣਾ। ਮੈਂ ਜਾ ਕੇ ਉਹਨੂੰ ਕਿਹਾ ਜੀ, ਮੈਂ ਕਿਹਾ ਬਾਬਾ ਜੀ ਭਜਾਇਓ ਬੋਲਦ। ਭਜਾਏ। ਉਹਨੇ ਕਿਹਾ ਚਲੋ ਤੇਰੇ ਕਹਿਣੇ ਭਜਾ ਦਿੰਦਾ। ਮੇਰਾ ਬਹੁਤ ਕਰਦਾ ਸੀ ਜੀ, ਛੋਟੀ ਉਮਰ ਦਾ ਕਰਕੇ ਜਾਂ ਜਿੱਦਾਂ ਵੀ ਲਾ ਲਓ। ਅਸੀਂ ਮੁਕਾਬਲੇ ਬੜੇ ਕੀਤੇ ਅਵਾਮੀ ਵਾਲਿਆਂ ਨਾਲ। ਉਹਦੇ ਵੀ ਜਿਹੜਾ ਲੱਗਬਾਜੀ ਹੁੰਦੀ ਸੀ ਉਹ ਰਹਿ ਗਿਆ ਸੀ, ਉਹ ਕਰਦੇ ਸੀ ਸ਼ੌਕ। ਅਸੀਂ ਜਾ ਕੇ ਸਿੱਧਾ ਪੰਗਾ ਅਵਾਮੀ ਵਾਲਿਆਂ ਨੇ ਲੈ ਲਿਆ। ਉਹਦੇ ਲਾ ਨਾਲ ਬਹੁਤ ਇੱਜ਼ਤ ਕਰਦਾ ਸੀ ਜੀ। ਤੇ ਮੈਂ ਜਿੱਥੇ ਕਿਹਾ ਉਹਨੂੰ ਜਾ ਕੇ ਉਹਨੇ ਕਿਹਾ ਭਜਾ ਦਿੰਦਾ। ਬਹੁਤ ਜੀ, ਬਹੁਤ ਪੈਸਾ ਗਵਾਇਆ। ਉਸਤਾਦ ਜੀ, ਇੱਕ ਆਮ ਨਾ ਬੰਦੇ ਇੱਕ ਗੱਲ ਪੁੱਛਦੇ ਆ। ਹਾਂਜੀ। ਉਹ ਕਹਿੰਦੇ ਆ ਵੀ ਪਾਸਤਾਰ ਆ, ਹਾਂਜੀ। ਇਹਨੇ ਵੈੜਾ ਰੱਖਿਆ, ਹਾਂਜੀ। ਇਹਨੂੰ ਸ਼ੌਕ ਆ, ਹਾਂਜੀ। ਵੈੜ ਨੂੰ ਆਪਣੇ ਹੱਥਾਂ ਨਾਲ ਖਵਾ ਰਿਹਾ, ਛੱਡ ਰਿਹਾ, ਬੰਨ ਰਿਹਾ, ਮਾਲਸ਼ਾਂ ਹੋ ਰਹੀਆਂ, ਸ਼ੌਕ ਇਹਨੇ ਕੀਤਾ। ਹਾਂਜੀ। ਜਦੋਂ ਭਜਾਣ ਲੱਗਦਾ ਉਦੋਂ ਉਸਤਾਦ ਸ਼ਬੀਰ ਬੈਠਾ ਹੁੰਦਾ ਉੱਤੇ। ਇੱਕ ਸਵਾਲ ਬੰਦੇ ਕਰਦੇ ਆ ਵੀ ਇਹ ਕੀ ਆ? ਸਵਾਲ ਤਾਂ ਇਹ ਠੀਕ ਕਰਦੇ ਆ, ਮਾੜਾ ਕੋਈ ਨਹੀਂ, ਲੇਕਿਨ ਭਜਾਉਂਦਾ ਆਪ ਕੋਈ ਖੁਦ ਹੈ ਹੀ ਨਹੀਂਗਾ। ਸਾਰੇ ਬੰਦੇ ਭੱਜਦੇ ਹੀ ਨਹੀਂਗੇ। ਇਹ ਵੀ ਗੱਲ ਹਾਂ, ਇਹ ਗੱਲ ਦੱਸੋ ਵੀ ਮਾਲਕ ਨੂੰ ਹੁਣ ਮੇਰਾ ਸਾਡੇ ਡੇਰੇ ਬੱਚਾ ਵੱਜਿਆ ਹੋਵੇ ਨਾ ਜੀ, ਅਕਸਰ ਬੰਦੇ ਕਹਿੰਦੇ ਡੇਰੇ ਰੱਖ ਲਓ, ਤਿਆਰ ਕਰ ਲਓ, ਨਹੀਂ ਭੱਜਦਾ। ਫਿਰ ਉਹਨੂੰ ਜਿਹੜੇ 24 ਘੰਟੇ ਆਟਾ ਪਾਣਾ, ਬੁਰਕੀ ਦੇਣੀ, ਰੋਟੀ ਦੇਣੀ, ਉਹਦਾ ਲਾੜ ਕਰ ਜਾਂਦਾ। ਤੇ ਫਿਰ ਜਿਹੜੀ ਲਾੜ ਵਾਲੀ ਚੀਜ਼ ਆ ਉਹਦੇ ਜਾ ਕੇ ਗਰਾਉਂਡੇ ਸੂਆ ਵੀ ਨਹੀਂ ਵੱਜਦਾ ਆਪਣੇ ਕੋਲ। ਗੋਗਾ ਸਿਆਣਾ ਬੜਾ। ਅਸਲ ਜਿਹੜੀ ਗੱਲ ਹੈ, ਆਹ ਗੱਲ ਬੜੀ ਨੁਕਤੇ ਦੀ ਹੈ। ਹਾਂਜੀ। ਹੁਣ ਜੇ ਮੇਰਾ ਟੱਗਾ ਨਾ, ਹਾਂਜੀ, ਉਹਨੂੰ ਮੈਂ ਭਰ ਕੇ ਸੂਆ ਲਾ ਹੀ ਨਹੀਂ ਸੂਆ ਵੀ ਨਹੀਂ ਲਾ ਸਕਣਾ। ਮੇਰੀ ਜਾਨ ਤੇ ਬਣ ਜਾਣੀ, ਜਾਨ ਤੇ ਬਣ ਜਾਣੀਆਂ।
ਹਾਂ ਉਹ ਸਵਾਰ ਦਾ ਹੀ ਕਿਉਂਕਿ ਉਹ ਤੁਸੀਂ ਡੇਰੇ ਜਾਂਦੇ ਆ ਨਾ, ਬੱਚੇ ਨੇ ਬੜਾ ਤੁਸੀਂ ਗਿਆ ਉਹਨੇ ਦੇਖਣਾ, ਲਾਡ ਕਰਨਾ ਤੁਹਾਡੇ ਨਾਲ, ਤੁਹਾਡਾ ਰੂਹ ਪਿਆਰ ਉਹਦੇ ਨਾਲ ਹੋਰ ਹਿਸਾਬ ਦਾ ਹੋਣਾ। ਤੇ ਸਵਾਰ ਦੀ ਮਜਬੂਰੀ ਬੰਦੇ ਨੂੰ ਬਣਦੀ ਵੀ ਸਵਾਰ ਤੋਂ ਭਜਾਣੇ ਪੈਂਦੇ ਆ, ਭੱਜਦੇ ਨਹੀਂ ਬੈਠ ਕੋਈ। ਨਾਲੇ ਨਾ ਜੀ ਇਹ ਵੀ ਪੂਰਾ ਫਲਸਫਾ ਜੀ, ਇਹ ਹਰ ਬੰਦਾ ਨਹੀਂ ਪੂਰਾ ਪੜ੍ਹ ਇਹ ਹਰ ਬੰਦਾ ਨਹੀਂ ਕਰਦਾ। ਹੁਣ ਜਿਵੇਂ ਤੁਸੀਂ ਬਹਿੰਦੇ ਆ ਰਹੇ ਆ, ਇੱਕ ਤਜਰਬਾ ਵੀ ਹੁੰਦਾ, ਬਹੁਤ ਸਾਰੀਆਂ ਬਰੀਕੀਆਂ ਹੁੰਦੀਆਂ, ਜਿਹੜਾ ਸਾਡੇ ਵਰਗਾ ਉਹਨੂੰ ਸਿੱਧੇ ਹੁੰਦਿਆਂ ਤੱਕ, ਜਿਵੇਂ ਤੁਸੀਂ ਸ਼ੁਰੂ ਵਾਲੀ ਗੱਲ ਕੀਤੀ, ਹਾਂਜੀ ਮੈਂ ਦੱਸੀ, ਸਿੱਧੇ ਹੁੰਦਿਆਂ ਤੱਕ ਦੌੜ ਮੁੱਕ ਜਾਂਦੀ, 40 ਤਾਂ ਸਕਿੰਟ ਹੁੰਦੇ ਆ। ਯਾਰ ਸਾਡੇ ਵਰਗੇ ਤਾਂ ਦੇਖਦਿਆਂ ਦੀ ਸਿੱਧਿਆਂ ਹੁੰਦਾ ਤਾਂ ਜਿਹੜਾ ਨਾ ਜੱਜ ਬੇਟਾ ਉਹ ਕਰਦਾ ਸਾਲਾਂ 'ਚ ਫੈਸਲੇ, ਜਿਹੜਾ ਸਵਾਰ ਹੁੰਦਾ ਉਹ ਕਰਦਾ ਸਕਿੰਟਾਂ 'ਚ ਬਹੁਤ ਹਾਜ਼ਰ ਦਿਮਾਗੀ ਚਾਹੀਦੀ। ਇਦਾਂ ਜੀ ਹੁਣ 35 35 36 ਸਕਿੰਟ ਦੌੜ ਹੋਣੀ ਆ ਜੀ, ਕੁੱਲ 7 ਕਿੱਲੇ, ਉਹਦੇ 'ਚ ਸਭ ਕੁਝ ਤੁਸੀਂ ਕਰਨਾ। ਘੋੜਾ ਨਹੀਂ ਤੇਰਾ ਇੰਨਾ ਭਾਈਦਾ ਜਿੰਨਾ ਕੀ ਉਹ 'ਚ ਕਰ ਲਓਗੇ, ਫਿਰ ਕਿਹੜਾ ਉੱਥੇ ਜਿਹੜੇ ਛੱਡਣੇ ਆ ਤੁਸੀਂ, ਉਹਨਾਂ ਬੈਲਾਂ ਦੀ ਮਰਜ਼ੀ, ਉਹਨਾਂ ਨੇ ਖਰੇ ਕੀ ਕਰਨਾ। ਹੁਣ ਜਿਹੜੇ ਚਲੋ ਹੁਣੀ ਦੋ ਘਰਾਂ ਦੇ ਜੋੜੇ ਆ, ਸਭ ਤੋਂ ਪਹਿਲੇ ਸਵਾਲ ਤਾਂ ਉਹਨਾਂ ਦਾ ਇਹ ਹੁੰਦਾ ਸਾਡੇ ਤੇ, ਉਹ ਮੇਰੇ ਵਾਲੇ ਦੇ ਸੂਈ ਲਾ ਦੇਂ ਥੋੜਾ ਜਿਹਾ ਘੱਟ ਉੱਠਦਾ, ਉਹ ਕਹਿ ਕੇ ਹਟਿਆ, ਦੂਏ ਨੇ ਕਹਣਾ ਮੇਰੇ ਵਾਲੇ ਦੇ ਲਾ ਦੇਂ ਇਹ ਘੱਟ ਉੱਠਦਾ, ਚੱਕ ਕੇ ਉਹ ਪਰਾਂ ਮਾਰੇ, ਉੱਥੇ ਉਹੀ ਬੰਦਾ ਕਾਮਯਾਬ, ਸਕੂਨ ਨਾਲ ਉਹਨੂੰ ਉੱਠਣ ਤਾਂ ਦਵੇ, ਵੀ ਇਹ ਕੀ ਕਰਦੇ, ਫਿਰ ਉਹਨੂੰ ਸੂਈ ਲਾਣਾ। ਤੇ ਜਿਹਨੇ ਤੁਹਾਡਾ ਵਾਸਤਾ ਬਹੁਤਾ ਕਰਕੇ ਮੈਂ ਤੁਹਾਡੇ ਵਾਲੇ ਨੂੰ ਲਾਤੀ ਹੈ, ਤੁਹਾਡਾ ਵੈਸੇ ਸਟਾਰਟ ਹੋਣ ਜ਼ਿਆਦਾ ਤਾਂ ਦੂਈ ਲੀਜ ਹੀ ਬਣਨਾ ਬਈ, ਦੂਈ ਲੀਜ ਬਣਨਾ, ਇਹ ਅਕਸਰ ਹੋ ਜਾਂਦਾ ਜੀ ਕੰਮ, ਜ਼ਿਆਦਾ ਕੰਮ। ਨਹੀਂ ਬੜੀ ਹਾਜ਼ਰ ਦਿਮਾਗੀ ਚਾਹੀਦੀ ਹੈ, ਉਹ ਮੌਕੇ ਤੇ ਹੀ ਹੈ। ਸਾਡੀ ਤਾਂ ਜੱਜਮੈਂਟ ਇਹੀ ਆਪਣੀ ਵੀ ਬੋਲਦਾ ਨੂੰ ਚਲੋ ਹੋਣੀ ਚਾਹੀਦੀ ਹੈ, ਜਦੋਂ ਛਾਲ ਜੰਪ ਲੈ ਲੈਣਾ ਉੱਥੇ ਫੈਸਲਾ ਬੰਦੇ ਕੋਲ ਹੋਣਾ ਚਾਹੀਦਾ ਵੀ ਹੁਣ ਮੈਨੂੰ ਛਾਲ 'ਚ ਗਏ ਨੂੰ ਕਿਹਨੂੰ ਕਵਰ ਕਰਨਾ। ਨਹੀਂ ਜੀ ਇਹ ਗੱਲ ਬੜੀ ਹੈ, ਇਹ ਮੇਰੇ ਮਾਲਕ ਦੀ ਵੰਡ ਆ, ਜੇ ਪਾਸਤਾਰ ਤੇ ਮੈਂ ਵੀ ਉੱਤੇ ਬਹਿਣ ਲੱਗ ਜਾਈਏ ਨਾ ਤੇ ਫਿਰ ਉਸਤਾਦ ਸ਼ੀਰਾ ਕਹਿੰਦੇ ਕਹਿਣਾ ਮੇਰੇ ਮਾਲਕ ਦੀ ਵੰਡ ਆ, ਇਹ ਵੀ ਗੱਲ ਹੈ, ਇਹ ਮਾਲਕ ਦੀ ਵੰਡ ਆ, ਇਹ ਉਹਨੇ ਇਦਾਂ ਵੰਡ ਕੀਤੀ। ਅੱਛਾ ਉਸਤਾਦ ਜੀ, ਇਹ ਤੁਸੀਂ ਹੁਣ ਜਿਹੜਾ ਸ਼ੌਕ ਦੇਖ ਰਹੇ ਆ ਵੀ ਇਸ ਟਾਈਮ ਸਾਡੇ ਟੋਬਾ ਟੈਕਸਿੰਗ ਦੇ ਵਿੱਚ ਹੈ, ਟੋਬਾ ਟੈਕਸਿੰਗ 'ਚ ਬਹੁਤ ਆ, ਹਾਂਜੀ, ਤੇ ਹੋਰ ਕਿਹੜੇ ਪਾਸੇ ਜਿਹੜਾ ਬੈਲੀਆਂ ਦਾ ਜਿਹੜੀਆਂ ਆਪਾਂ ਕਰਦੇ? ਇਹ ਆਪਣੇ 2 ਜ਼ਿਲ੍ਹੇ ਜ਼ਿਆਦਾ, ਲੈਲਪੁਰ ਤੱਕ, ਚੀਚਾ ਬਤੀਨ ਤੱਕ ਹੈਗਾ, ਪਰਾਂ ਹੁਣ ਨਹੀਂ ਇੰਨਾ ਹੈਗਾ, ਅੱਗੇ ਗਾਜ਼ੀਆਬਾਦ ਤੋਂ ਪਰਾਂ ਨਾ ਖਤਮ ਹੋ ਗਿਆ। ਚਿਸ਼ਤੀਆਂ 'ਚ ਹੈਗਾ, ਉਹ ਕਿਤੇ ਮਹੀਨੇ 2 ਮਹੀਨੇ ਮਾੜੀ ਚੰਗੀ ਦੌੜ ਕਰਾ ਲੈਂਦੇ, ਲੇਕਿਨ ਨਹੀਂ, ਸ਼ੌਕ ਇਹਨਾਂ ਦੋ ਜ਼ਿਲ੍ਹਿਆਂ ਸ਼ੌਕ ਟੋਬਾ ਫੈਸਲਾਬਾਦ ਹੀ ਕਰ ਰਿਹਾ। ਔਰ ਇੱਕ ਹੋਰ ਤੁਹਾਨੂੰ ਗੱਲ ਦੱਸ ਦਿਓ, ਪਹਿਲੇ ਪਤਾ ਹੋਵੇ ਜਾਂ ਨਾ ਹੋਵੇ, ਇਹ ਜਿਹੜੀ ਫੈਸਲਾਬਾਦ ਤੇ ਟੋਬਾ ਜ਼ਿਲ੍ਹਾ ਲੈਵਲ ਦੌੜ ਹੋਈ ਹੈ ਨਾ, ਇਹ ਲੰਡੇ ਬੋਲ ਨੇ ਤਾਂ ਸਨਮ ਨੇ ਸ਼ੁਰੂ ਕਰਾਈ ਸੀ। ਵਾਹ ਨਹੀਂ ਤਾਂ ਦੌੜ ਓਪਨ ਹੀ ਹੁੰਦੀ ਰਹੀ ਹੈ। ਅਸੀਂ ਆਪਣੀ ਹੋਸ਼ 'ਚ ਨਾ ਜ਼ਿਲ੍ਹਾ ਬੰਦੀ ਨਹੀਂ ਦੇਖੀ ਸੀ। ਉਹ ਪੁੱਛੋ ਕਿਉਂ ਹੋਈ ਵੀ ਅਸੀਂ 3-4 ਦੌੜਾਂ ਲੰਡਾ ਬੋਲ ਤੇ ਸਨਮੀ ਜਿੱਤ ਗਏ ਸੀ। ਜਦੋਂ ਜਿੱਤ ਗਏ ਨਾ, ਫਿਰ ਇਹ ਜ਼ਿਲ੍ਹੇ ਲੈਵਲ ਤੇ ਹੋਣ ਲੱਗ ਪਏ ਵੀ ਜ਼ਿਲ੍ਹੇ ਦੀ ਕਰਾ ਕੇ ਮੈਂ ਜਿੱਤ ਲਾਂ, ਮੈਂ ਕਹਿੰਦਾ ਸੀ ਜ਼ਿਲ੍ਹੇ ਦੀ ਕਰਾ ਕੇ ਮੈਂ ਜਿੱਤ ਲਾਂ। ਇਹ ਚੱਕਰ ਨਾਲ ਨਾ ਫਿਰ ਜ਼ਿਲ੍ਹਾ ਬੰਦੀ ਹੁਣ ਚੰਗੇ ਪਾਏ ਜੀ, ਹਾਂਜੀ ਚੰਗੇ ਪਾਏ, ਉਹ ਹੈ ਚੱਕਰ। ਔਰ ਸਨਮ ਬੱਚਾ ਬਾਹਦ ਹੈ ਵੀ ਜਿਹਨੇ ਖੀਰੇ ਬੱਚੇ ਨੇ ਓਪਨ ਦੌੜ 8 ਕਿੱਲੇ ਜਿੱਤੀ। ਵਾਹ ਇੱਥੇ ਫੁੱਟਬਾਲ ਦੀ ਇੱਕ ਟੀਮ ਸੀ, ਹਾਂਜੀ, ਉਹਨੇ 12 ਟੂਰਨਾਮੈਂਟ ਲਗਾਤਾਰ ਜਿੱਤੇ, ਉਹਦੇ ਤੇ ਪਾਬੰਦੀ ਲਾਤੀ। ਇਦਾਂ ਹੀ ਆ ਵੀ ਤੁਸੀਂ ਹੁਣ 2 ਸਾਲ ਖੇਡਣਾ ਨਹੀਂ, ਇਹ ਇਦਾਂ ਹੈ। ਉਹ ਇਹ ਤੁਹਾਨੂੰ ਦੱਸਿਆ ਨਾ ਵੀ ਜ਼ਿਲ੍ਹੇ ਬੰਦੀ ਕਰਕੇ ਮੁੜ ਕੇ ਨਾ ਅਸੀਂ ਆਪ ਖੁਦ ਦੌੜ ਰੱਖੀ 50 ਦੇ ਵਿੱਚ 8 ਖੇਤ। ਅੱਛਾ, ਵੀ ਬੱਚੇ ਦਾ ਕਰਕੇ ਕਹਿੰਦੇ ਆ ਨਾ, 8 ਖੇਤ ਅਸੀਂ ਦੌੜ ਰੱਖੀ, ਅਸੀਂ ਓਪਨ ਜਾ ਕੇ ਆਪ ਖੁਦ ਰੱਖ ਕੇ ਉੱਥੇ ਭੱਜ ਕੇ ਜਿੱਤੇ 50 ਦੇ ਵਿੱਚ। ਵੀ ਇਹਨਾਂ ਨੂੰ ਸ਼ੱਕ ਨਾ ਰਵੇ ਵੀ ਛੋਟੀ ਮੋਟੀ ਤੇ ਜਿੱਤਦਾ। ਆ ਮੇਲਿਆਂ ਦੀਆਂ ਦੌੜਾਂ ਇੱਥੇ ਆਪਣੇ ਹੁੰਦੀਆਂ ਸੀ, ਛੋਟੀਆਂ ਤੇ ਭਜਾਉਂਦੇ ਜਿੱਤ ਜਾਂਦੇ ਸੀ। ਅਸੀਂ ਵੀ ਉੱਥੇ ਜਾ ਕੇ ਦੌੜ ਰੱਖੀ, ਭੱਜੇ। ਸਾਜੀ ਇੱਕ ਚੰਗਾ ਢੱਗਾ ਕਿੰਨੀ ਦੇਰ ਦੌੜ ਦਿੰਦਾ? ਦੌੜ ਜਾਂਦਾ ਜੀ ਢੱਗਾ, ਜੇ ਤਾਂ ਮਾਲਕ ਸਿਰ ਤੇ ਆ ਫਿਰ ਤਾਂ ਭਾਵੇਂ 6-7 ਸਾਲ 10 ਸਾਲ ਭਜਾ ਲਓ, ਮੈਂ ਕਹਿੰਦਾ 20 ਸਾਲ ਭਜਾ। ਤੇ ਜੇ ਨਾ ਹੋਵੇ ਤਾਂ ਫਿਰ ਮੇਰੇ ਰੰਗਾ ਤਾਂ ਕੁਝ ਦੇ ਨਾ ਸਕੇ, ਉਹ ਭਾਵੇਂ 2 ਮਹੀਨੇ ਭਜਾ ਲਵੇ। ਜਦੋਂ ਕੁਝ ਦੇਣਾ ਹੀ ਨਹੀਂਗਾ, ਸਾਈਂ ਦੇ ਸਿਰ ਤੇ ਆ, ਸਾਈਂ ਦੇ ਸਿਰ ਤੇ ਆ ਜੀ। ਬਾਕੀ ਜੇ ਬੰਦਾ ਅਸਲ ਉਹਨੂੰ ਸਮਝਦਾ, ਦਵਾਈ ਤੋਂ ਬਚਾ ਲੇ ਬਾਈ। ਇਹ ਉਸਤਾਦ ਜੀ ਇਹੀ ਤਾਂ ਮੈਂ ਤੁਹਾਨੂੰ ਉਸ ਪਾਸੇ ਤਾਂ ਲਿਆ ਰਿਹਾ। ਤੁਸੀਂ ਸਾਡੇ ਜਿਹੜੇ ਸ਼ੌਕੀਨ ਆ ਨਾ, ਮੇਰੇ ਵਰਗੇ ਨਵੇਂ ਸ਼ੌਕੀਨ ਆ, ਉਹਨਾਂ ਨੂੰ ਕੋਈ ਐਸਾ ਸੁਨੇਹਾ ਦਿਓ ਵੀ ਯਾਰ ਦਵਾਈ ਖੁਰਾਕ ਤੇ ਭਜਾਓ। ਹੁਣ ਸਾਡੇ ਕਬੱਡੀ ਦੇ ਪਲੇਅਰ ਸੀ ਨਾ, ਕਈ ਐਸੇ ਪਲੇਅਰ ਆ ਮੈਦਾਨ 'ਚ ਅਟੈਕ ਹੋ ਗਿਆ ਤੇ ਉਹ ਸਿਰਫ ਕੀ ਉਹ ਦਵਾਈਆਂ ਦੇ ਅਸਰ, ਦਵਾਈਆਂ ਤੋਂ ਬਚਣਾ, ਚਾਹੇ ਟੱਗੇ ਆ ਸਾਹਿਬ, ਇਹ ਵੀ ਸਾਡੇ ਪਛਾਣ ਹੀ ਹੈ ਨਾ ਜੀ। ਜਿੰਨਾ ਮਰਜ਼ੀ ਆਪਾਂ ਸਮਝਾਈਏ ਨਾ, ਮੰਨਦੇ ਨਹੀਂ। ਹੁਣ ਸੁਣ ਲਓ ਗੱਲ ਅਗਲੀ, ਤੁਹਾਨੂੰ ਦੱਸ ਦਿੰਦੇ ਆ ਵੀ ਅੱਗੇ ਮੈਂ ਹਲਕਾ ਹੁੰਦਾ ਸੀ, ਜਿਹੜੇ ਪੂਰੇ ਹੁਣ ਭਾਅ ਭੋਲੇ ਦਾ ਤੁਸੀਂ ਦੇਖੋ ਨਾ, ਕਦ ਮਾਸ਼ਾਅੱਲਾ ਬੜਾ ਤਕੜੇ ਆ। ਡਾਕਟਰ ਮਕਸੂਦ ਹੈ 360 ਵਾਲਾ, ਹਾਂਜੀ, ਜਾਨੀ ਉਸਤਾਦੀ ਸ਼ਗੀਰਦੀ ਦੀ ਗੱਲ ਲਾ ਲਓ ਵੀ ਮੈਂ ਭੋਰਾ ਸੀਗਾ, ਇਹਨਾਂ ਨੂੰ ਮੈਂ ਕਹਣਾ ਇੱਥੋਂ ਲੀਕ ਤੋਂ ਬਾਲ ਪੈਰ ਨਾ ਚੁੱਕੇ, ਜਾਂ ਸਟਾਰਟਰ ਬਾਜ ਦਿੰਦਾ ਬਾਲ ਜੂਲੇ ਥੱਲੇ ਹੋਵੇ। ਇਹਨਾਂ ਨੇ ਇਦਾਂ ਲਿਆਣਾ ਵੀ ਜਿੱਦਾਂ ਸਕੂਲ ਦਾ ਮਾਸਟਰ ਕਹਿਣ ਡੇ ਆ। ਹੁਣ ਸਵਾਰ ਖੜਾ ਉੱਥੇ ਬਾਜਾਂ ਮਾਰੀ ਜਾਂਦਾ, ਇਸੇ ਤਰ੍ਹਾਂ
ਤੇ ਬੰਦੇ ਹਿੱਲਦੇ ਹੀ ਨਹੀਂਗੇ। ਮੁੰਡੇ ਕਹਿੰਦੇ ਤੂੰ ਸਬਰ ਨਹੀਂ ਕਰ ਸਕਦਾ, ਕਦਰ ਨਹੀਂ ਰਹਿ ਗਈ। ਹਾਏ ਤੂੰ ਸਬਰ ਨਹੀਂ ਕਰ ਸਕਦਾ। ਹਾਏ ਹਾਏ ਹਾਏ। ਹਾਂਜੀ, ਇੱਥੇ ਆਪਾਂ ਇੰਨੇ ਬੰਦੇ ਬੈਠੇ ਨਾ, ਜੇ ਤੁਸੀਂ ਕਰਤੀ ਆਪਣੇ ਕੋਈ ਵੀ ਹੈ ਗਰੁੱਪ ਬੰਦੀ ਦਾ ਬਜ਼ੁਰਗਾਂ ਨੇ ਕਰਤੀ ਹਾਂ ਉੱਤੇ ਐਗਰੀ ਹੈ। ਤੂੰ ਅੱਗੇ ਦੋਸਤੋ ਅੱਛਾ, ਹੁਣ ਆਪਾਂ ਇੱਥੇ ਕੋਈ ਕਰ ਲਈਏ ਨਾ, ਹਾਂ ਹਾਂ ਸਾਹਮਣੇ ਨਾ ਬੋਲਣ ਜੋਗਾ ਹੈ, ਉੱਥੇ ਪਾਸੇ ਜਾ ਕੇ ਦੂਏ ਨੂੰ ਕਹ ਦੋ ਇਹ ਨਹੀਂ ਅਸੀਂ ਕਰਨੀ। ਹਾਂ ਓਏ ਹੋਏ ਹੋਏ। ਇਹ ਸਿਸਟਮ ਬਣਿਆ ਖੜਾ ਮੈਂ ਹੈ। ਕਰਦਾ ਨਾ ਹਾਂਜੀ, ਇਹ ਸਾਡੇ ਹਿਫਜ਼ ਹੋਈਆਂ ਆਹੋ, ਨਹੀਂ, ਗੱਲ ਤੁਹਾਨੂੰ ਠੀਕ ਦੱਸਿਆ ਨਾ ਵੀ ਇਹ ਸਾਰੀਆਂ ਸਿਸਟਮ ਨਿਜ਼ਾਮ ਹੈ। ਕਰੇ ਹਾਜੀ ਸ਼ੂਗਰ ਪਤਾ ਕੀ ਕਹਿੰਦਾ ਹੁੰਦਾ ਹਾਂਜੀ। ਸੀਗਾ। ਉਹ ਮਰ ਗਿਆ, ਉਸ ਕਬੀ ਮਰ ਗਿਆ, ਮੈਂ ਦੁਆ ਮੈਂ ਫਿਰਦਾ। ਆਹੋ, ਬੰਮਣ ਹੈ। ਹਾਜੀ ਸ਼ੂਗਰ ਕਹਿੰਦਾ ਹੁੰਦਾ ਸੀ ਜੇ ਅੱਧਾ ਹੋ ਜਾਂਦਾ ਨਾ ਪੇਟ ਬਚ ਜਾਣਾ। ਇਹ ਮੁਸਲਮਾਨ ਨਹੀਂ ਉਹ ਮਾਨੇ ਦਾ ਦੂਆ ਸੀਗਾ ਜੀ ਚਾਚਾ। ਆਹੋ ਮੈਨੂੰ ਸਾਰਾ ਪਤਾ। ਚਾਚਾ ਉਸਤਾਦ ਜੀ ਖੀਰੇ ਬੱਚੇ ਨੂੰ ਕੋਸ਼ਿਸ਼ ਕਰਕੇ ਬਚਾਉਣ, ਚਲੋ 2 ਮਹੀਨੇ 3 ਮਹੀਨੇ ਖੀਰੇ ਦੀ ਦੌੜ ਕਰਾਣ, ਹਾਂ ਹਾਂ 2-3 ਮਹੀਨੇ ਚਲੋ ਇੱਕ ਵਾਰੀ ਛੱਡ ਲੈਣ। ਠੀਕ। ਹੁਣ ਮਹੀਨੇ 'ਚ 3-4 ਦੌੜਾਂ ਖੀਰਾ ਬੱਚਾ ਭੱਜ ਲੂਗਾ, ਕੀ ਕਰ ਲੂਗਾ? ਕੀ ਕਰ ਲਓ? ਕੱਚੇ ਗੋਟਾ ਕਿਤੇ ਸਖਤ ਦੌੜ ਤੇ ਲਾ ਗਿਆ, ਉਦੋਂ ਸੁੱਜਣੋਂ ਨਹੀਂ ਹਟਣੇ, ਜ਼ਾਇਆ ਹੀ ਹੋਣਾ ਜੀ ਉਹਨੇ, ਪੈਰਾਂ ਨੂੰ ਮੰਨਣ ਲੱਗ ਪੂਗਾ। ਲੱਖ ਲੱਖ ਫਿਰ ਅਸੀਂ ਉਹਨੂੰ ਲਾਣਾ ਟੀਕਾ, ਹਾਏ ਵੀ ਯਾਰ ਇਹਨੂੰ ਟੀਕਾ ਲਾ ਲਓ ਸੈੱਟ ਹੋ ਜਾ। ਸੈਟ ਹੋ ਜੀ। ਉਹ ਟੀਕਾ ਵਕਤੀ ਤੌਰ ਕਰ ਦੂਗਾ, ਹਾਂ ਭਜਾ ਲਿਆਵਾਂਗੇ, ਮੁੜ ਕੇ ਉਹ 2 ਮਹੀਨੇ ਖੜਾ ਰਹੂਗਾ। ਉਹ ਤੱਤੇ ਤਾਂ ਭੱਜ ਲੂ ਹਾਂਜੀ, ਬਸ ਮੁੜ ਕੇ ਇਸ ਬੇਕਾਰ। ਤਰ੍ਹਾਂ ਹੀ ਨਾ ਫਿਰ ਦਵਾਈ, ਫਿਰ ਤੁਹਾਨੂੰ ਪਤਾ ਫੇਫੜਿਆਂ ਤੇ ਅਸਰ ਕਰਦੀ ਖਤਮ ਹੋ ਜਾਂਦਾ ਸਾਰਾ ਨਿਜ਼ਾਮ। ਉਸਤਾਦ ਜੀ ਕਹਿੰਦੇ ਇੱਕ ਬੰਦਾ ਜਿਹੜੀ ਜੋਗ ਆਪਣੀ ਭਜਾਣੀ ਇਹ ਬਹੁਤ ਘੱਟ ਦੇਖਣ ਚ ਆਇਆ, ਇਹ ਕੀ ਵਜ੍ਹਾ? ਵਜ੍ਹਾ ਤੁਹਾਨੂੰ ਤਾਂ ਸਾਰੀ ਦਿਖਦੀ ਆ ਵੀ ਇਕੱਠੇ ਭੱਜਦੇ ਹੀ ਨਹੀਂ, ਬੋਲਦ ਔਖੇ ਆ। ਖੜੇ ਇਕੱਠੇ ਖੁੱਲੀ ਤੇ ਕਰ ਲਓ 2-4 ਦਿਨ, ਤਦ ਨਹੀਂ ਇਹ ਭੱਜਦੇ। ਅੱਛਾ ਅੱਛਾ ਅੱਛਾ, ਨਹੀਂ ਇਹ ਗੱਲ ਮੈਨੂੰ ਅੱਜ ਪਤਾ ਲੱਗੀ। ਇਹ ਮੈਂ ਖੜੇ ਤਾਂ ਕਰ ਕਿਹਾ ਵੀ ਲਓ ਇੱਕ ਸਾਂਭ ਨਹੀਂ, 2 ਸਾਂਭ ਨਹੀਂ ਹੁੰਦੇ ਤਾਂ ਸਾਂਭਣੇ ਵੀ ਮਾੜੇ ਬੰਦੇ ਲਈ ਮੁਸ਼ਕਲ ਹੈ, ਮੈਂ ਭਜਾਏ 2। ਲੇਕਿਨ ਚਲੋ ਜੇ ਬੰਦਾ ਸਾਂਭ ਵੀ ਲਵੇ। ਹਾਂ ਹਾਂ ਇਹ ਖੜੇ ਪੱਠੇ ਖਾਂਦੇ, ਖੁੱਲੀ ਤੇ ਦਾਣਾ ਖਾਂਦੇ, ਹਰ ਚੀਜ਼ ਇਕੱਠੀ ਖਾਂਦੇ ਨਾ, ਅੱਛਾ ਇਹਨਾਂ ਦਾ ਉੱਥੇ ਜੁੜੇ ਜਾ ਕੇ ਜ਼ੇਨ ਨਹੀਂ ਬਣਦਾ। ਹਾਂ ਇਹ ਉੱਥੇ ਕਾਵੜ ਨਹੀਂ ਇਹ ਕਰਦੇ। ਉੱਥੇ ਵੀ ਸਲਾਮਾਂ ਕਰਦੇ ਹੁੰਦੇ ਹਾਂ ਤੇ ਇਸ ਕਰਕੇ ਨਾ ਬੜੀ ਨੁਕਤੇ ਬਾਕੀ ਦੀ ਗੱਲ ਆ। ਮਾੜਾ ਬੰਦਾ ਤਾਂ ਰੱਖ ਹੀ ਨਹੀਂ ਦੋ ਸਕਦਾ, ਇੱਕੋ ਹੀ ਹੈ। ਕੋਸ਼ਿਸ਼ ਨਾਲ ਬੰਦਾ ਕੋਈ ਰੱਖ ਵੀ ਲਵੇ ਤਾਂ ਉਹ ਹਾ ਸਿਸਟਮ ਬਣ ਜਾਂਦਾ। ਪਰ ਉਸਤਾਦ ਜੀ ਇੱਕ ਬਲਕਿ ਚੰਗੀ ਗੱਲ ਆ ਵੀ ਇੱਕ ਵਿਹੜਾ ਤੁਹਾਡੇ ਕੋਲ ਆ, ਇੱਕ ਮੇਰਾ ਹੋ ਗਿਆ, ਹਾਂਜੀ, ਹਾਂਜੀ। ਇਹ ਸਾਂਝ ਜੀ ਦੀ ਗੇਮ ਆ। ਹਾਂਜੀ, ਸੌਖਾ ਹੋ ਜਾਂਦਾ ਸ਼ੌਕ, ਹਾਂ। ਲੇਕਿਨ ਉਹ ਵੀ ਨਹੀਂ ਹੁਣ ਰਿਹਾ ਜੀ। ਹੁਣ ਉਹ ਵੀ ਨਹੀਂ ਰਿਹਾ। ਉਹ ਇਦਾਂ ਨਹੀਂ ਰਿਹਾ। ਬੋਲ ਦਾ ਕਿਸੇ ਕੋ ਜਾ ਕੇ ਮੰਗ ਲਓ, ਭਾਵੇਂ ਉਹਦਾ ਮੇਰੇ ਨਾਲੋਂ ਥੋੜਾ ਹੀ ਹੈ, ਉਹਨੂੰ ਮੰਗ ਲਿਆ ਨਾ, ਉਹਨੇ ਟੀਕੇ ਗੋਲੀ ਤੱਕ ਕਹਿਣਾ ਜੀ ਤੁਸੀਂ ਖਰਚਾ ਕਰੋ। ਹਾਂ ਹਾਲਾਂਕਿ ਸ਼ੌਕ ਉਹਦਾ ਵੀ ਉਨਾ ਹੀ ਹੈ। ਸ਼ੌਕ ਉਹਦਾ ਜੇ ਉਹ ਵੀ ਆਪਣਾ ਲੈ ਕੇ ਆ ਜੇ, ਤੁਸੀਂ ਆਪਣਾ ਲੈ ਕੇ ਜਾਓ, ਸੌਖੇ ਰਹੋ। ਉਹਦੀ ਵੀ ਇੱਜ਼ਤ ਆ ਨਾਲ। ਉਹਦੀ ਵੀ ਉਨੀ ਇੱਜ਼ਤ ਹੈ ਨਾ। ਜਿੱਤ ਕੇ ਬੰਦੇ ਬੋਲਦ ਵੀ ਜਿੱਤਿਆ ਹੁੰਦਾ, ਫਿਰ ਕਹਿੰਦੇ ਯਾਰ ਕਿਰਾਇਆ ਦੇ ਦਿਓ। ਜਿਹੜੇ ਭਜਾ ਕੇ ਰੌਣ ਜਾਂਦੇ ਆ, ਕਹਿੰਦੇ ਯਾਰ ਟੀਕਾ ਗੋਲੀ ਲਿਆ ਦੋ। ਕੀ ਕਰਨਾ ਯਾਰ, ਕੀ ਉਹਦਾ ਸੱਚੀ ਗੱਲਾਂ, ਸੱਚੀ ਤੇ ਗੱਲ। ਆਪਾਂ ਜਿੰਨਾ ਚਿਰ ਭਜਾਇਆ, ਚਾਹੇ ਤੂੰ ਮੰਗਿਆ ਚਾਹੇ ਜ਼ੈਦ ਨੇ ਮੰਗਿਆ, ਕਿਰਾਇਆ ਨਹੀਂ ਲਿਆ। ਆਪਣੇ ਲਿਆ ਯਾਰ ਸਾਰੇ ਲੈਂਦੇ ਪਏ। ਵਾਹ ਵਾਹ। ਸ਼ੌਕ ਹੀ ਨਹੀਂ ਨਾ, ਫਿਰ ਸ਼ੌਕ ਵੀ ਨਹੀਂ ਜੇ ਹੁਣ ਨਾਮਾਂ ਰਹਿ ਗਈਆਂ। ਅੱਗੇ ਬੰਦੇ ਇਕੱਠੇ ਸੀਗੇ, ਸ਼ੌਕ ਕਰਦੇ ਸੀ। ਆ ਮੈਂ ਸਵਾਲ ਜੀ ਇੱਥੇ ਗੱਲ ਐਡ ਕਰਨਾ। ਪਿਛਲੇ ਜਿਹੇ ਦਿਨੋਂ ਕੋਈ ਪੁਲਿਸ ਵਗੈਰਾ ਵੀ ਪਈ ਹੈ, ਕੋਈ ਦੌੜ ਖਰਾਬ ਹੋਈ ਸੀ, ਤੁਹਾਡਾ ਇੱਕ ਵਾਇਸ ਮੈਸੇਜ ਵਾਲਾ ਉੱਥੇ ਆ ਨਾ ਸਮਾਈਲ ਕੋ ਆ ਜਾ, ਤੁਸੀਂ ਉਹਨਾਂ ਨੂੰ ਸਮਝਾ ਰਹੇ ਸੀਗੇ ਆਪਣੇ ਗਰੁੱਪ ਦੇ ਵਿੱਚ ਕੋਈ, ਤੇ ਫਿਰ ਉਹ ਫੇਸਬੁੱਕ ਤੇ ਨਹੀਂ ਵਿਚਕਾਰ ਹੋ ਜਾ। ਤੇ ਉਹ ਕੀ ਚੱਕਰ ਸੀ, ਤੇ ਉਹ ਇਹ ਚੀਜ਼ ਅਨਾਮ ਆ ਜਿਹੜੀਆਂ ਇਹਨਾਂ ਨੇ ਕਿਸ ਹੱਦ ਤੱਕ ਇਹਨੂੰ ਮੁਤਾਸਰ ਕੀਤਾ? ਉਹ ਗੱਲ ਇਹ ਬਣੀ ਆ ਵੀ ਉਹ ਚੱਲ ਗਏ ਸੀ 50 ਦੇ ਵਿੱਚ, ਦੌੜ ਸੀਗੀ। ਹਾਲਾਂਕਿ ਉਹ ਬੰਦੇ ਚਿੱਟੇ ਨੰਗੇ ਗਲਤ ਸੀਗੇ, ਨਹੀਂ ਵਕੀਲ ਹੁਣੀ ਬੋਲ ਸੀਗਾ ਇੱਕ ਕਲਿਆਣਪੁਰ ਦਾ ਨਾਲ। ਲੀਕ ਤਾਂ ਤੇਰੀ ਹੈ ਜਿਹੜੀ, ਉਹ ਤੇਰੀ ਰਹਿਣੀ। ਤੂੰ ਖੁਸ਼ੀ ਨਾਲ ਮੈਨੂੰ ਦੇ ਦੇ, ਭਾਈ ਨੂੰ ਦੇ ਦੇ, ਇਹਨੂੰ ਦੇ ਦੇ, ਉਹ ਹੀ ਭਜਾ ਸਕਦਾ ਨਾ, ਉਹ 'ਚੋਂ ਦੂਆ ਬੰਦਾ ਨਹੀਂ ਭਜਾ ਸਕਦਾ। ਉਹਦੀ ਲੀਕ ਸੀ ਸਾਡੇ ਕੋਲ ਪਹਿਲੀ, ਦੂਸਰੀ, ਤੀਸਰੀ, ਉਹਨਾਂ ਦੀ ਚੌਥੀ ਤਾਂ 7ਵੀਂ, 5ਵੀਂ 6ਵੀਂ ਫਿਰ ਸਾਡੀ। ਉਹ ਚਾਹੁੰਦੇ ਸੀ ਸਾਡੇ ਬੋਲ ਉੱਤੇ ਭਜਾਣੇ, ਅਸੀਂ ਉਹਨਾਂ ਦੇ ਉੱਤੇ ਭਜਾਣੇ ਚਾਹੁੰਦੇ ਸੀ। ਹਾਂ ਆਹ ਰੌਲੇ ਤੋਂ ਉੱਥੇ ਰੌਲਾ ਬਣਿਆ ਰਿਹਾ, ਰੌਲਾ ਬਣਿਆ। ਲੇਕਿਨ ਉਹ ਗਲਤ ਸੀਗੇ, ਹਾਂ ਅਸੀਂ ਸਹੀ ਸੀਗੇ। ਅਸੀਂ ਫੇਰ ਵੀ ਉਹ ਕਮੇਟੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਲੀਕ ਮੰਨ ਜਾਂ ਚੌਥੀ ਹੈ ਤੁਹਾਡੀ ਜਾਂ 7ਵੀਂ ਹੈ, ਜਿਹੜੀ ਤੇ ਭਜਣਾ ਭੱਜੋ, ਅਸੀਂ ਇਹਨਾਂ ਨੂੰ ਉੱਤੇ ਲਾਗੇ ਕਰਦੇ। ਉਹ ਕਹਿੰਦੇ ਅਸੀਂ 7ਵੀਂ ਤੇ ਭਜਦੇ, ਤੁਸੀਂ ਭੱਜੋ ਤੀਸਰੀ ਤੇ, ਤਾਂ ਵਿਚਲੀਆਂ ਖਾਲੀ ਛੱਡਣੀਆਂ। ਖਾਲੀ ਕਮੇਟੀ ਰਹਿਣ ਨਹੀਂ ਸੀ ਦਿੰਦੀ। ਹਾਂ ਉਹਦਾ ਕਰਕੇ ਉਹ ਰਾਉਂਡ ਕੈਂਸਲ ਹੋ ਗਿਆ ਸੀ ਰੌਲੇ ਰੱਪੇ ਨਾਲ। ਸਾਡਾ ਬੋਲਦ ਨਹੀਂ ਜੁੜਿਆ 2-3 ਵਾਰੀ, ਅਸੀਂ ਤਾਂ ਢਿੱਡੋਂ ਹੀ ਬੋਲ ਸਾਡਾ ਖਰਾਬ ਹੋ ਗਿਆ। ਫਿਰਕੀ ਲਾ ਲਈ, ਉਹ ਜ਼ੋਰ ਮਾਰਦਾ ਸੀ, ਫਿਰ ਅਸੀਂ ਜੋੜ ਕੇ ਭਜਾ ਕੇ ਰਾਜੀ ਕੋਈ ਨਹੀਂ ਸੀ। ਅਸੀਂ ਤਾਂ ਛੱਡ ਕੇ ਉਹਨੇ ਕਿਹਾ ਭਾਈ ਤੁਹਾਡੇ ਸਕਰੈਚ, ਅਸੀਂ ਕਿਹਾ ਠੀਕ ਹੋ ਗਿਆ। ਅਸੀਂ ਲੈ ਕੇ ਆ ਗਏ, ਉਹਨਾਂ ਨੇ ਇਸ ਗੱਲ ਤੇ ਕੀਤੇ ਵੀ ਤੁਹਾਨੂੰ ਪਾਬੰਦ ਕੀਤਾ ਸੀ ਇੱਕ ਲੀਹ ਤੇ, ਤੁਸੀਂ ਰਹੇ ਨਹੀਂ, ਹਾਂ ਸਾਡੀ ਦੌੜ ਖਰਾਬ ਕੀਤੀ ਹੈ। ਉਹ ਇਸ ਵਾਸਤੇ ਉਹਨਾਂ ਨੇ ਮੁੜ ਕੇ ਪੁਲਿਸ ਨੂੰ ਫੋਨ ਕਰ ਦਿੱਤਾ। ਓਹੋ ਇੱਥੇ ਬਹੁਤ ਲੜਾਈ ਹੋ ਗਈ, ਤਾਂ ਹੋ ਗਿਆ ਜੀ, ਸਾਨੂੰ ਜ਼ਿਆਦਤੀ ਹੋ ਗਈ। ਹਾਂਜੀ, ਉਹ ਦੌੜ ਖਰਾਬ ਹੋ ਗਈ। ਮੈਂ ਸਮਝਾ ਰਹੇ ਉਹ 41ਵੀਂ ਦੌੜ ਸੀਗੀ ਜੀ ਉਸ ਬੰਦੇ ਦੀ ਮੇਲੇ ਦੀ। ਹਾਂ 41 ਸਾਲ ਹੋ ਗਏ ਉਸ ਬੰਦੇ ਨੂੰ ਦੌੜ ਕਰਾਉਣਾ, ਫੇਰ ਵੀ ਉਹਦੀ ਅਕਲ 'ਚ ਗੱਲ ਨਹੀਂ। ਤੇ ਫੇਰ ਉਹਦੇ ਦੇਖ ਲਓ ਵੀ ਉੱਥੇ ਸਿਸਟਮ ਬਸ ਜਦੋਂ ਹੋ ਜਾਂਦਾ ਇਦਾਂ ਵੀ ਹੋ ਜਾਂਦਾ।
ਦੇਖੋ ਜੀ ਵੈੜਾ ਰੱਬ ਨੇ ਦਿਆ, ਅੱਲਾ ਨੂੰ ਬਖਤ ਲਾਵੇ, ਪਰ ਮੇਰਾ ਸ਼ੌਕ ਨਾ ਪੂਰਾ ਹੋ ਗਿਆ ਵੀ ਉਸਤਾਦ ਸ਼ਬੀਰ ਮੇਰਾ ਵੈੜਾ ਦੇਖਣ ਆਇਆ ਬੈਠਾ, ਤੇ ਅਸੀਂ ਇਹਨਾਂ ਦੇ ਬੜਾ ਸ਼ੁਕਰਗੁਜ਼ਾਰ ਹਾਂ। ਇੱਕ ਵਾਰੀ ਇਹ ਸਪੀਕਰ ਨਾ ਇਸਮਾਈਲ ਨੂੰ ਲਾ ਲੈਂਦਾ ਜੀ, ਸਮਾਨ ਲਾ ਇਸਮਾਈਲ ਬਈ, ਇਹ ਜਿਹੜੇ ਸ਼ੌਕ ਆ, ਸ਼ੌਕ ਤਾਂ ਕੋਈ ਵੀ ਹੋਵੇ, ਵੀ ਜਿਵੇਂ ਅੱਗੇ ਤਾਏ ਨੇ ਘੋੜਿਆਂ ਦੀ ਗੱਲ ਕੀਤੀ ਆ, ਉਸਤਾਦ ਨੇ ਢੱਗਿਆਂ ਦੀ ਕੀਤੀ ਆ, ਇਹ ਬੰਦੇ ਨੂੰ ਕਈ ਵੈਲਾਂ ਤੋਂ ਬਚਾ ਲੈਂਦੇ। ਜਿਵੇਂ ਹੁਣ ਸਾਡੇ ਆਮ ਨਿਆਣੇ ਨਾ ਨਸ਼ੇ ਤੇ ਲੱਗਦੇ ਜਾਂਦੇ, ਨਸ਼ਾ ਉਧਰੋਂ ਤਾਂ ਬੰਦ ਹੋਣਾ ਨਹੀਂ, ਇਹ ਤਾਂ ਸੋਚਿਓ ਵੀ ਨਾ, ਸਹੀ ਗੱਲ। ਨਸ਼ਾ ਵੀ ਬੰਦ ਹੋ ਜੂ, ਵਿਕਣਾ ਬੰਦ ਹੋ ਜੂ, ਉਹ ਨਹੀਂ ਹੋਣਾ। ਇਹ ਆ ਵੀ ਜੇ ਸਾਡੇ ਨਿਆਣੇ ਚਲੋ ਜੇ ਹੋਰ ਕੁਝ ਨਹੀਂ, ਕੁਝ ਚੰਗੇ ਸ਼ੌਕਾਂ 'ਚ ਹੀ ਪੈ ਜਾਣ। ਇਹ ਸਾਡੇ ਬਜ਼ੁਰਗਾਂ ਦਾ ਸ਼ੌਕ ਆ, ਢੱਗੇ। ਜਿਹੜਾ ਬੰਦਾ ਢੱਗਾ ਰੱਖਿਆ ਨਾ, ਹੁਣ ਤੁਸੀਂ ਆਪ ਹੀ ਦੱਸੋ ਵੀ ਕੈਸਾ ਸ਼ੌਕ ਆ ਵੀ ਰਾਤ ਦੇ 12-12 ਵਜੇ ਤੱਕ ਢੱਗੇ ਦੇ ਕੋਲ ਖਲੋਤੇ ਰਹਿੰਦੇ। ਇਦਾਂ ਹੀ ਇਦਾਂ। ਹਾਂਜੀ, ਤੇ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਹ ਸ਼ੌਕ 'ਚ? ਮੈਂ ਜੀ 2021 ਦੇ ਐਂਡ ਤੇ ਅੱਛਾ, ਸ਼ੌਕ ਚ ਆਇਆ ਜੀ। ਹਾਂ, ਪਾ ਉਸਤਾਦ ਹੋਣਾ ਦੇ, ਪਾ ਹੋਣਾ ਦੇ, ਭਾਈ ਜਮਸ਼ੇਦ ਇਹਨਾਂ ਦੇ ਜ਼ੇਰੇ ਨਿਗਰਾਨੀ, ਅੱਛਾ, ਮਾਸ਼ਾਅੱਲਾ। ਤੇ ਅੱਜ ਵੀ ਇਹਨਾਂ ਦੇ ਜ਼ੇਰੇ ਨਿਗਰਾਨੀ ਆ ਜੀ। ਹਾਂ, ਚੰਗਾ ਸ਼ੌਕ ਹੈ ਜੀ। ਸ਼ੌਕ ਕੋਈ ਵੀ ਹੈ, ਦੇਖੋ ਜੀ, ਕੋਈ ਬੱਚਾ ਫੁੱਟਬਾਲ ਖੇਲਣ ਲੱਗ ਪੈਂਦਾ, ਕ੍ਰਿਕਟ, ਕਬੱਡੀ, ਜਾਂ ਇਧਰ ਘੋੜੇ ਦਾ ਕਰਦਾ, ਬੈਲ ਦਾ ਕਰਦਾ, ਉਹ ਬਹੁਤ ਜ਼ਿਆਦਾ ਚੀਜ਼ਾਂ ਤੋਂ ਬਚਦਾ, ਬਹੁਤ ਸ਼ਾਮਾਂ ਇਹਦੇ ਤੋਂ 'ਚ ਕੋਈ ਸ਼ੱਕ ਨਹੀਂ ਹੈ। ਕੋਈ ਸ਼ੱਕ ਉਹ ਨਾ ਆਪਣਾ ਟਾਈਮ, ਉਹਦੀ ਲਗਨ, ਮਿਹਨਤ, ਉਹ ਉੱਥੇ ਸਾਰਾ ਟਾਈਮ ਦਿੰਦਾ, ਉਹਦਾ ਜਨੂਨ ਨਾ ਕਰਦਾ। ਜਨੂਨ ਨਾ, ਹਾਂ, ਤੇ ਸ਼ੌਕ ਹੁੰਦਾ ਜਨੂਨ ਨਾਲ, ਜਨੂਨ ਨਾ ਹੁੰਦਾ। ਜਨੂਨ ਤੋਂ ਬਗੈਰ ਸ਼ੌਕ ਹੁੰਦਾ ਨਹੀਂ। ਬਿਲਕੁਲ ਬਿਲਕੁਲ। ਸ਼ੌਕ ਤੇ 2-3 ਫਾਇਦੇ ਵੀ ਹਨ ਜ਼ਿਆਦਾ ਤਾਂ। ਹਾਂਜੀ, ਜੇ ਤਾਂ ਹਾਰ ਗਏ ਤਾਂ ਵੀ 2 ਮਹੀਨੇ ਇੱਕ ਦੂਏ ਨੂੰ ਗਾਲਾਂ ਕੱਢੀ ਗਿਆ, ਯਾਰ ਤੇਰੀ ਵਜ੍ਹਾ ਤੋਂ ਹਰੇ। ਤੇ ਜੇ ਜਿੱਤ ਗਏ ਤਾਂ ਵੀ 2 ਮਹੀਨੇ ਚੱਲੇ ਰਿਹਾ ਵੀ ਯਾਰ ਮੈਂ ਦੇ ਲਾ, ਜੇ ਤੂੰ ਨਾ ਹੁੰਦਾ ਸਾ ਹੋਰ ਅਜੇ ਆਏਗਾ ਜਾ ਕੇ ਜਿੱਤਣਾ ਸੀ। ਇਦਾਂ ਹੀ, ਇਹਦੇ ਕੋਈ ਸ਼ੱਕ ਨਹੀਂ ਜੀ। ਲੇਕਿਨ ਨਾ ਅਲਹਮਦੁਲਿਲਾ ਜਿਹੜਾ ਜਿੱਤੇ ਉਹਨੂੰ ਮੁਬਾਰਕਬਾਦ ਦੇਈਦੀ। ਹਾਂ, ਤੇ ਜਦੋਂ ਆਪ ਜਿੱਤ ਜਾ ਉਦੋਂ ਕੋਸ਼ਿਸ਼ ਕਰੀਦੀ ਵੀ ਕੋਈ ਸਾਡੇ ਵੀ ਬੱਚੇ ਛੋਟੇ ਮੁੰਡੇ ਹੁੰਦੇ ਨੇ ਗਰੁੱਪ ਦੇ, ਹਾਂ, ਹਾਂ, ਵੀ ਕੋਈ ਇਸ ਹੱਦ ਤੱਕ ਜ਼ਿਆਦਤੀ ਨਾ ਕਰੇ ਜੇ ਕਿਸੇ ਕੋਲ ਬਰਦਾਸ਼ਤ ਨਾ ਹੋਵੇ। ਬਰਦਾਸ਼ਤ ਨਾ ਹੋਵੇ। ਉਹ ਦੇਖੋ ਜਸ਼ਨ ਤੇ ਕਰਨਾ ਹੁੰਦਾ, ਢੋਲ ਲੱਗੇ, ਪੈਸੇ ਦੇਣੇ, ਵਾਧਾ ਘਾਟਾ, ਇਹ ਸਾਰੇ ਕਰਦੇ ਹੀ ਨੇ। ਕਰਦੇ। ਲੇਕਿਨ ਅਸੀਂ ਅੱਜ ਤੱਕ ਅਲਹਮਦੁਲਿਲਾ ਜਿਹੜੇ ਅਸੀਂ ਜਿੰਨੇ ਵੀ ਸੀਨੀਅਰ ਆ, ਇਹ ਸੀਨੀਅਰ ਨੇ ਸਾਰੇ ਮੇਰੇ ਤੋਂ ਮੈਚ ਜੂਨੀਅਰ, ਲੇਕਿਨ ਕੋਈ ਐਸੀ ਹਰਕਤ ਨਹੀਂ ਕੀਤੀ ਜਿਹਦੇ ਵਿੱਚ ਸ਼ੌਕ ਖਰਾਬ ਹੋ। ਸ਼ੌਕ ਖਰਾਬ ਨਹੀਂ, ਨਹੀਂ, ਇਹ ਵੈਸੇ ਮੈਂ ਦੇਖਿਆ ਵੀ ਆ ਇਹ ਕਿ ਜਿਹੜਾ ਤੁਹਾਡਾ ਹੈ ਨਾ, ਮਤਲਬ ਦੇਖਿਆ ਜਾਵੇ ਗਰੁੱਪ ਤੁਹਾਡਾ ਸਾਰਾ ਹੀ ਸੀਨੀਅਰ ਆ, ਇਹ 'ਚ ਕੋਈ ਸ਼ੱਕ ਨਹੀਂ। ਤੇ ਉਹ ਗਰਾਊਂਡ 'ਚ ਖਲੋਤਾ ਹੋਵੇ ਨਾ, ਤੇ ਕੋਈ ਘੱਟ ਹੀ ਬਾਦਮਨੀ ਹੁੰਦੀ ਦੇਖੀ ਆ। ਭਾ ਖੜਾ, ਇਸਮਾਈਲ ਖੜਾ, ਉਸਤਾਦ ਖੜਾ। ਬਹਾਰ ਗਰੁੱਪ ਜਿਹੜਾ ਨਾ, ਜਿਹਨੂੰ ਅੱਲਾ ਨੇ ਬੜੀ ਇੱਜ਼ਤ ਦਿੱਤੀ ਹੈ। ਸਦਾ ਬਹਾਰ ਨਾਂ ਰੱਖਿਆ। ਸਦਾ ਬਹਾਰ। ਵਾਹ ਵਾਹ ਵਾਹ, ਠੀਕ ਹੈ ਜੀ, ਅੱਲਾਹ ਤਾਲਾ ਤੁਹਾਨੂੰ ਭਾਗ ਲਾਵੇ। ਇਸਮਾਈਲ, ਫਿਰ ਚੱਲਦੇ ਆਂ ਵੈੜਾ ਦੇਖਣ। ਹਾਂਜੀ ਜੀ, ਅੱਲਾ ਸਾਨੂੰ ਪਤਾ ਹਾਂ, ਲੱਗਿਆ ਪੁੱਛੋ, ਪੁੱਛੋ। ਕਾਮਯਾਬ ਕਰੇ। ਹਾਂ, ਉਸਤਾਦਾਂ ਨੂੰ ਪੁੱਛ ਲਾ। ਹਾਂ, ਅੱਛਾ ਜੀ, ਸਵਾਲ ਇਹ ਹੈ ਕਿ ਤੁਸੀਂ ਇੰਨੇ ਸਾਲ ਹੋ ਗਏ ਆ ਦੌੜਦੇ ਆ, ਕੋਈ ਇੱਕ ਕਹਿ ਲਓ ਕਿ ਯਾਦਗਾਰ ਐਸਾ ਮੁਕਾਬਲਾ ਹੋਇਆ ਹੋਵੇ ਜਿਹਦੇ ਵਿੱਚ ਤੁਹਾਨੂੰ ਅੱਜ ਵੀ ਉਹ ਯਾਦ ਹੋਵੇ? ਮੈਚ ਬੰਦੇ ਬੜੇ ਬੜੇ ਖੇਲਦੇ ਆ, ਲੇਕਿਨ ਇੱਕ ਇਨਿੰਗ ਹੁੰਦੀ ਹੈ ਕਿ ਜਿਹੜੀ ਯਾਦ ਰਹਿ ਜਾਂਦੀ, ਤੁਸੀਂ ਫਸ ਕੇ ਹੋਇਆ ਹੋਵੇ ਤੇ ਜਿਹੜੀ ਭੁੱਲਦੀ ਨਾ ਹੋਵੇ। ਅੱਲਾਹ ਪਾਕ ਨੇ ਨਾ ਮੌਕੇ ਹੀ ਇੰਨੇ ਦੇ ਦਿੱਤੇ ਆ ਵੀ ਇੰਨੇ ਜ਼ਿਆਦਾ ਹੋ ਗਏ ਆ, ਕੋਈ ਸਮਝ ਚੋਂ ਗੱਲ ਬਾਹਰ ਆ ਵੀ ਕਿਹਨੂੰ ਯਾਦ ਰੱਖੀਏ ਤੇ ਕਿਹਨੂੰ ਭੁੱਲ ਜਾਈਏ। ਐਸੇ ਐਸੇ ਟਾਈਮ ਆਏ ਆ। ਹੁਣ ਥੋੜਿਆਂ ਦਿਨਾਂ ਦੀ ਗੱਲ ਹੈ ਵੀ ਆਹ ਬੌਲਦਾਰ ਵੀ ਉਹ ਮਰ ਗਿਆ ਜਿਹੜਾ, ਹਾਏ, ਉਹ 7ਵੇਂ ਨੰਬਰ ਤੋਂ ਗੱਡੀ ਲੈ ਕੇ ਭੱਜਿਆ। ਵਾਹ ਵਾਹ ਵਾਹ, ਅਰਬੀ ਬਲਦ। ਹਾਂਜੀ, ਫਾਈਨਲ ਰਾਉਂਡ ਸੀਗਾ ਜੀ। ਰਾਉਂਡ ਤਾਂ ਚਲੋ ਇੱਕ ਅੱਧੀ ਗੱਡੀ ਹੁੰਦੀ ਨਾ, ਫਾਈਨਲ ਤਾਂ ਫਿਰ ਨਿਚੋੜ ਹੁੰਦਾ। ਹਾਂ, ਉਹ ਥੋੜੇ ਜਿਹਾ ਉੱਠਣ ਲੱਗਿਆ, ਗਲਤ ਮਲਤ ਹੋ ਕੇ ਉੱਠੇ, 7ਵੇਂ ਨੰਬਰ ਤੋਂ ਭੱਜਿਆ ਜੀ, ਪਹਿਲਾ ਕਰ ਗਿਆ। ਹੁਣੇ ਮੈਂ ਵੀਡੀਓ ਦੇਖ ਵਾਹ 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 ਵਾਹ, 7ਵੇਂ ਤੋਂ ਭੱਜ ਕੇ। ਨਹੀਂ, ਇਹ ਤਾਂ ਵਾਕਈ ਯਾਦਗਾਰ ਗੱਲ ਆ ਬਈ। ਤੇ ਉਹ ਅਕਸਰ ਲੱਗੀ ਹੁੰਦੀ ਨੈਟ ਤੇ, ਦੇਖ ਲਿਓ ਤੁਸੀਂ। ਹਾਂ ਹਾਂ, ਉਹ ਲੱਗੀ ਹੁੰਦੀ। ਹਾਂਜੀ, ਉਹ ਬਕਾਇਦਾ ਨੰਬਰ ਕਿਰਦੇ ਆ, ਜਿੱਦਾਂ ਜਿੱਦਾਂ ਕਰਾਸ ਪਾਉਂਦਾ ਨਾ। 7ਵੇਂ ਤੇ ਲੱਗਾ ਜੀ, 6ਵਾਂ 5ਵਾਂ ਚੌਥਾ ਇਦਾਂ ਆਂਦੇ। ਉਸਤਾਦ ਜੀ ਤੁਸੀਂ ਬੈਠੇ ਉੱਤੇ? ਜੀ ਉੱਤੇ ਮੈਂ, ਤੇ ਉਸਤਾਦ ਜੀ ਜਿਹੜੀ ਆਪਾਂ ਖਲੋ ਕੇ ਵੀ ਤਾਂ ਤੁਸੀਂ ਬੜਾ ਉਹ ਭਜਾਈ ਆ ਪੀਰ ਉੱਥੇ ਭਜਾਈ ਪੀਰ ਮੱਲ। ਉਹ ਕਿਵੇਂ ਤੁਸੀਂ ਉਹ ਜੋਸ਼ ਆ ਗਿਆ ਉਸਤਾਦ ਜੀ? ਵੈਸੇ ਹੀ ਨਾ ਗੁੱਸਾ ਕੋਈ ਨਹੀਂ ਹੁੰਦਾ, ਗੁੱਸਾ ਸ਼ੌਕ 'ਚ, ਗੁੱਸਾ ਵਾਰੇ 'ਚ ਨਹੀਂਗਾ। ਵਾਰੇ ਚ ਨਹੀਂ, ਵਾਹ ਵਾਹ ਵਾਹ। ਜੇ ਸ਼ੌਕ ਕਰਨਾ ਫਿਰ ਗੁੱਸਾ ਕੋਈ ਨਹੀਂ। ਉਹ ਤੁਸੀਂ BC ਨਹੀਂ ਸੁਣੀ ਉਦੋਂ ਵੀ ਜੇ ਆਪਾਂ ਲੜਨਾ ਪੈਣਾ ਫਿਰ ਆਪਾਂ ਬਹਿ ਕੇ ਕਰ ਲੈਂਦੇ ਆ। ਵਾਹ ਵਾਹ ਵਾਹ। ਇੱਥੇ ਨਹੀਂ ਇਹ ਕੰਮ ਹੈਗਾ। ਹੂੰ, ਵੈਸੇ ਹੀ ਦਿਲ ਚ ਆਈ, ਬੋਲਦਾ ਨਹੀਂ ਠਾਲ ਦਿੱਤਾ। ਹਾਂ ਹਾਂਜੀ, ਜਿਹੜੇ ਉੱਠ ਕੇ ਭੱਜੇ ਨਾ, ਚੰਗੇ ਬੋਲਦਾਂ ਕੋਲ ਬੰਦਾ ਕਰਾਸ ਕਰਕੇ ਲੰਘੇ ਨਾ, ਫਿਰ ਹਾਂ, ਬੋਲਦਾ ਨਹੀਂ ਠਾਲ ਦਿੱਤਾ। ਬਲਦਾਂ ਨੇ ਠਾਤਾ। ਔਰ ਉਹ ਬੰਦਿਆਂ ਨੇ ਸਾਡੇ ਚੌਧਰੀ ਨੇ ਨੈਟ ਤੇ ਚੜਾਤਾ, ਉਹਨੇ ਕਿਹਾ ਜੀ ਜਿਹੜਾ ਇਹਨੂੰ ਕਰਾਸ ਕਰੇ ਮੈਂ ਲੱਖ ਰੁਪਇਆ ਇਨਾਮ ਦਊਂਗਾ। ਅੱਛਾ ਆਮਦਲੀ ਨੇ ਆਪਣੇ ਨੇ। ਅੱਛਾ, ਹਾਂਜੀ, ਠੀਕ ਹੈ। ਜਾਨੀ ਕਿ ਉਹ ਮੈਂ ਨਾ 17 ਕੁ 16 ਸਕਿੰਟ ਖੜਾ ਰਿਹਾ ਰੇੜੇ ਤੇ। ਹਾਂ, ਉਹ ਤਕਰੀਬਨ 3 ਕਿੱਲੇ ਵਾਟ ਬਣਦੀ ਹੈ ਜੀ। ਵਾਹ 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 ਵਾਹ। ਹਾਂਜੀ, 3 ਕਿੱਲੇ ਉਹ ਵਾਟ ਬਣਦੀ ਹੈ। ਅਗਰ ਉਹਨੇ ਕਿਹਾ ਜੀ ਉੱਠ ਕੇ ਪੀੜੀ ਤੇ ਪੈਰਾਂ ਤੇ ਖੜੇ ਹੋ ਕੇ ਹਾਂ, 3 ਕਿੱਲੇ ਬੰਦਾ ਆਵੇ, ਉਹ ਬੰਦਿਆਂ ਨੇ ਕੋਸ਼ਿਸ਼ ਕਰਦੇ ਆ, ਸਵਾਰ ਇਹ ਦੇਖਦੇ ਨਹੀਂ ਵੀ ਇਹ ਖੜਾ ਕਿੱਥੇ ਸੀਗਾ,
ਉਹ ਥੱਲੇ ਜਿਹੜੇ ਰੱਸੇ ਨਹੀਂ ਹੁੰਦੇ ਹਾਂਜੀ ਹਾਂਜੀ ਉਹ ਰੱਸਿਆਂ ਤੇ ਖੜੇ ਹੁੰਦੇ ਤਾਂ ਆਹ ਜਗ੍ਹਾ ਤਾਂ ਸਾਰੀਆਂ ਬਾਂਸਾਂ ਨੇ ਕਵਰ ਕੀਤੀ, ਪੀੜੀ ਨੇ ਫੜੀ ਹੈ। ਓਏ ਹੋਏ ਹੋਏ ਹੋਏ। ਉਹ ਤਾਂ ਜਿੰਨੇ ਮਰਜ਼ੀ ਭਜਾਈ ਜਾਵੋ, ਹਾਂ ਲੇਕਿਨ ਉਹ ਥੱਲੇੋਂ ਉੱਠ ਕੇ ਰੇੜੇ ਦੇ ਉੱਤੇ ਉੱਤੇ ਵਾਹ ਵਾਹ ਵਾਹ। ਉੱਤੇ ਪਈ ਹੈ ਜਿਹੜੀ ਪੀੜੀ ਹੈ, ਪੀੜੀ ਦੇ ਉੱਤੇ ਪੀੜੀ ਦੇ ਉੱਤੇ ਵਾਹ ਵਾਹ ਇਹ ਰੱਸਿਆਂ ਤੇ ਖੜੇ ਹੁੰਦੇ ਆ। ਉਹ ਕੋਸ਼ਿਸ਼ ਕਰਦੇ, ਕਈ ਬੰਦੇ ਰੌਣ 'ਚ ਨਾ ਛੱਡੇ, ਇਕੱਲੇ ਬਲਦ ਭੱਜੇ ਆ, ਗੱਡੀ ਮਾੜੀ ਆ ਰਹਿ ਗਈ ਪਿੱਛੇ, ਉਹ ਮੁੰਡੇ ਖੜੇ ਹੋ ਜਾਂਦੇ ਆ, ਰੱਸਿਆਂ ਤੇ ਆ ਖੜੇ। ਹਾਂ ਉਹ ਕੋਸ਼ਿਸ਼ ਕਰਦੇ, ਉਹਨਾਂ ਨੇ ਬੰਦਿਆਂ ਨੇ ਵੀ ਅੱਗੇ ਸਵਾਲ ਕੀਤਾ, ਭਾਈ ਰੇੜੇ ਦੇ ਉੱਤੇ ਆਓ, ਉੱਤੇ ਪੀੜੀ ਤੇ ਆਓ, ਪੈਰ ਨਜ਼ਰ ਕਰਾਓ, ਉੱਤੇ ਰੱਖਦੇ ਆਂ ਦਿਸੋ, ਪੈਰ ਉੱਤੇ ਰੱਖਦੇ ਆ। ਤੇ ਉਹ ਭਾਈ ਇਦਾਂ ਹੀ ਆ ਵੀ ਬਹੁਤ ਬਹੁਤ ਨਾ ਦੂਸਰੇ ਆ। ਬਾਕੀ ਇਹ ਵੀ ਇੱਕ ਟਾਈਮ ਸਾਡੇ ਤੇ ਐਸਾ ਆਇਆ ਵੀ ਸਾਰੇ ਤਕੜੇ ਬੈਲ ਜਿਹੜੇ ਸਾਡੇ ਆਪਣੇ ਇਲਾਕੇ ਦੇ ਸੀ, ਟੋਬੇ ਦੇ, ਸਾਰੇ ਖਿਲਾਫ ਹੋ ਗਏ। ਅੱਛਾ ਮੁਕੰਮਲ ਹਾਂ ਗਰੁੱਪਿੰਗ ਹੋ ਗਈ। ਸਾਡੇ ਕੋਲ ਰਹਿ ਗਿਆ ਬੋਲਦ ਬੱਗੀ ਲੱਤ ਵਾਲਾ, ਕੱਲਾ ਹੀ। ਅਪਾਲ ਆ ਹਾਂਜੀ। ਅੱਛਾ ਤੇ ਨਾਲ ਜਮਸ਼ੇਦ ਦਾ ਬੜਾ ਸੀ ਇੱਕ ਸਪਨਾ, ਔਰ 5 ਤੋਂ 6 ਦੌੜਾਂ ਅਸੀਂ ਆਪ ਰੱਖੀਆਂ, ਪੁੱਛ ਕੇ ਰੱਖੀਆਂ ਵੀ ਕਿੰਨੀ ਬਾਟ ਰੱਖਣੀ ਹੈ, ਛੋਟੀ ਰੱਖਣੀ ਛੋਟੀ ਦੱਸ ਦਿਓ, ਵੱਡੀ ਰੱਖਣੀ ਵੱਡੀ ਰੱਖੋ। ਅਸੀਂ ਮੁਕਾਬਲਾ ਨਹੀਂ ਹਰੇ, ਮੁਕਾਬਲਾ ਨਹੀਂ ਹਰੇ। ਹਾਂਜੀ ਵਾਹ ਨਹੀਂ ਹਰੇ। ਵਾਹ ਉਹ ਨਾ ਗੱਲ ਅੱਗੇ ਸਵਾਲ ਦਾ ਜਵਾਬ ਪਹਿਲੇ ਮਿਲ ਗਿਆ ਕਿ ਜਿਵੇਂ ਜਿੱਤਦਿਆਂ ਤੇ ਬਹਿੰਦੇ ਆ ਕਿ ਬਹਿ ਕੇ ਜਿਤਾਉਂਦੇ ਆ। ਹਾਂ 10-10 ਕੇ ਮੁਕਾਬਲਾ ਰੱਖਿਆ। ਹਾਂਜੀ ਉਹ ਜਿਹੜੀ ਦਸ ਗੱਲ ਦਸ ਕੇ ਰੱਖਿਆ। ਉਸਤਾਦਾਂ ਨੇ ਕੀਤੀ ਹੈ ਵੀ ਗਰਾਊਂਡ ਦੇ ਵਿੱਚ ਬਰਦਾਸ਼ਤ ਹੋਣੀ ਚਾਹੀਦੀ ਹੈ। ਇਹ ਜਿਹੜੇ ਬੰਦੇ ਤੇ ਬਰਦਾਸ਼ਤ ਨਹੀਂ ਨਾ, ਉਹਦਾ ਗਰਾਊਂਡ 'ਚ ਕੰਮ ਕੋਈ ਨਹੀਂ। ਹਾਂਜੀ ਉਹਦਾ ਕੋਈ ਕੰਮ ਨਹੀਂ ਹੈ। ਇਸਮਾਈਲ ਨੇ ਵੀ ਇਹੀ ਗੱਲ ਕੀਤੀ ਆ, ਬੰਦੇ ਨਾਰੇ ਸ਼ਾਰੇ ਮਾਰਦੇ ਆ ਤੇ ਉਹ ਫਿਰ ਜਦੋਂ ਜਿੱਤਨੇ ਨੇ ਮਾਰਨੇ ਤਾਂ ਹੈ, ਬਾਕੀ ਬਹੁਤ ਹੀ ਕਹਿੰਦੇ ਆ ਵੀ ਉਹ ਉਸ ਗੱਲ ਤੋਂ ਪਰਹੇਜ਼ ਵੀ ਕਰੀਦਾ। ਕਿਆਣੇ ਦੀ ਤੁਹਾਨੂੰ ਦੱਸ ਦਿੰਦੇ ਜੀ ਦੌੜ ਦੀ ਗੱਲ। ਕਿਆਣੇ ਨਾ ਦੌੜ ਭਜਾਈ ਅਸੀਂ, ਬੋਲ ਭਜਾਇਆ ਇੱਥੇ ਲੰਡਾ ਤੇ 360 ਵਾਲਾ ਮੁਸ਼ਤਾਕ ਵਾਲਾ। ਅੱਛਾ ਨਾਲ ਲੱਗਦੇ ਸੀ ਸਾਡੇ ਸਲੀਮਾਪੁਰੀਏ ਭੁੰਡੀ ਬੋਲ ਤੇ ਘੋੜਾ ਚੰਗੇ ਨਾਮਜ਼ਾਦ ਬੋਲ ਸੀ। ਹਾਂ ਮੈਨੂੰ ਕਹਿੰਦੇ ਸਾਨੂੰ ਲੀਹ ਦੇਣੀ ਆ, ਤੁਹਾਨੂੰ ਗਰਾਊਂਡ ਦੀ ਗੱਲ ਦੱਸਦੇ ਆ ਵੀ ਬੰਦੇ ਦੀ ਬਰਦਾਸ਼ਤ ਹੋਣੀ ਚਾਹੀਦੀ। ਵਾਹ ਵਾਹ ਸਾਡੇ ਕੋਲ ਲੀਹ ਸੀ ਜੀ ਚੌਥੀ, ਅੱਛਾ 5ਵੀਂ ਸੀ ਹਾਜੀ ਸ਼ੌਕਤ ਦੀ। ਠੀਕ ਹੈ ਅਸੀਂ ਇਹਨੂੰ ਮਾਂ ਕਹਿਤਾ ਵੀ ਅਸੀਂ ਕਿਹਾ ਤੁਹਾਨੂੰ ਇੱਕ ਲੀਹ ਦੇ ਦਾਂਗੇ ਵੀ ਹਾਜੀ ਨੇ ਕਿਹੜੀ ਭਜਾਣੀ ਆ, ਇਹਨੂੰ ਰੋਕ ਵੀ ਲਾਂਗੇ ਵੀ ਬੋਲ ਲਾ ਕੇ ਭੱਜਣੇ ਭੱਜ ਲੈਣ ਦੇ। ਜਦੋਂ ਬੋਲ ਅਸੀਂ ਕੱਢੇ, ਹਾਜੀ ਸਾਹਿਬ ਨੇ ਵੀ ਆਪਣੇ ਬੱਚੇ ਕਾਲੇ, ਉਹਨੇ ਕਿਹਾ ਮੈਂ ਭਜਾਣੇ। ਹਾਂ ਅਸੀਂ ਹੁਣ ਚੌਥੀ ਲੀਹ ਭਜਾਣੀ ਸੀ, ਮੈਂ ਕਿਹਾ ਉਹਨਾਂ ਨੂੰ 5ਵੀਂ ਦਵਾਂਗੇ। ਉਹਨਾਂ ਨੇ ਕਿਹਾ ਜੀ, ਉਹ ਮੁੰਡੇ ਆ ਗਏ ਸਲੀਮਪੁਰ ਨੇ ਕਿਹਾ ਸਾਨੂੰ ਲੀਹ ਦਾ ਕਿਹਾ ਸੀ ਬਰਵੋਲ ਤੋਂ, ਜਿਹੜੇ ਗਰਾਊਂਡ 'ਚ ਮੈਂ ਆਪਣਾ ਰੇੜਾ ਚੁੱਕਿਆ, ਤੀਸਰੀ ਲੀਹ ਤੇ ਕਰਤਾ। ਮੈਂ ਕਿਹਾ ਤੁਸੀਂ ਮੇਰੀ ਭੱਜ ਲਓ। ਭੱਜ ਗਏ ਜੀ, ਜਿੱਤ ਗਏ ਮੈਨੂੰ ਉਹ। ਅੱਛਾ ਜਦੋਂ ਜਿੱਤ ਗਏ ਨਾ ਜੀ, ਜਦੋਂ ਅੱਲਾਹ ਪਾਕ ਨੇ ਇੱਜ਼ਤ ਦੇਣੀ ਹੋਵੇ। ਹਾਂ ਬੋਲਦ ਖੋਖਰਾਂ ਵਾਲਾ ਤੇ ਇੱਕ ਬਰਾਮ ਚ ਗੜੇ ਬਰਾਮ ਦਾ ਸਿਆਸ ਸੋਹਣਾ ਦਾ, ਇਹ ਮੈਂ ਹੋਰ ਰੌਂਡ ਚ ਭਜਾਏ ਸੀਗੇ। ਅੱਛਾ ਇਹ ਵੀ ਰੌਂਡ ਮਾਰੇ ਅਸੀਂ ਇਹਨਾਂ ਨੂੰ। ਹਾਂ ਖੈਰ ਸਾਡੇ ਸੀਨੀਅਰ ਬੋਲਦ ਜਿਹੜੇ ਸੇ ਹਾਰ ਗਏ। ਇਹਨਾਂ ਨੂੰ ਉਸਲੇ ਬੰਦੇ ਸ਼ਿਕਾਰ ਚ ਬੋਲਦ ਨਹੀਂ ਸੀ ਗਿਣਦੇ, ਉਸ ਬੱਚੇ ਨੂੰ ਬਰਾਮ ਵਾਲੇ ਨੂੰ। ਉਸ ਟਾਈਮ ਖੋਖਰਾਂ ਵਾਲਾ ਬੋਲਦ ਮਿਆਰੀ ਸੀਗਾ। ਉਹ ਅਸੀਂ ਦੁਪਹਿਰ ਨੂੰ ਜੇ ਗਏ ਉੱਥੇ ਪਰੇ ਖਾਣਾ ਖੂਣਾ ਖਾਣ ਹੋਟਲ ਤੇ, ਤਾਂ ਮੈਂ ਕਿਹਾ ਸ਼ੁਕਲ ਪਾਰੂ ਮੰਮੀ ਕਿਹਾ, ਮੁਤਮਿਨ ਮੈਂ ਢਿੱਡੋਂ ਪੂਰਾ ਕੋਈ ਨਹੀਂ ਸੀ ਦੇਖੋ ਜੀ, ਲੇਕਿਨ ਦਿਲ 'ਚ ਸੀ ਵੀ ਹਾਰ ਨਹੀਂ ਮੰਨਣੀ, ਭੱਜ ਕੇ ਤਾਂ ਮੰਨਾਂਗੇ, ਪਹਿਲੇ ਕਿੱਦਾਂ ਮੰਨ ਲਈਏ। ਮੈਂ ਕਿਹਾ ਬੰਦਿਆਂ ਨੂੰ, ਮੈਂ ਕਿਹਾ ਯਾਰ ਤੁਸੀਂ ਬਹਿ ਜਾਓ, ਰੋਟੀ ਰਾਟੀ ਖਾਓ, ਆਪਾਂ ਦੌੜ ਸ਼ਾਮ ਨੂੰ ਜਿੱਤ ਲੈਣੀ ਹੈ। ਕੋਈ ਮੰਨੇ ਨਾ ਜੀ। ਅੱਛਾ ਕਹਿੰਦੇ ਨਹੀਂ ਜੀ, ਜਿਹੜੇ ਬੋਲ ਸੀ ਉਹ ਹਾਰ ਗਏ, ਤੂੰ ਦੌੜ ਜਿੱਤ ਲੈਣੀ। ਮੈਂ ਖੈਰ ਕਿਹਾ ਮਜ਼ਾਕਨ, ਮੈਂ ਕਿਹਾ ਯਾਰ ਜੇ ਤਾਂ ਦੌੜ ਜਿੱਤ ਗਏ ਤਾਂ ਤੁਸੀਂ ਖਾਣਾ ਖਿਲਾਉਣਾ ਸਾਰਿਆਂ ਬੰਦਿਆਂ ਨੂੰ, ਜੇ ਹਾਰ ਗਏ ਤਾਂ ਮੈਂ ਖਿਲਾਉਂਗਾ। ਠੀਕ ਹੈ। ਖੈਰ ਬੰਦੇ ਮੇਰੇ ਕੋ ਕੋਈ ਨਹੀਂ ਰਹੇ, ਇਸ ਗੱਲ ਤੇ ਐਗਰੀ ਹੋ ਗਿਆ ਜੀ, ਠੀਕ ਹੈ ਜੀ, ਦੌੜ ਜਿੱਤ ਜਾਏ ਤਾਂ ਅਸੀਂ ਖਿਲਾਵਾਂਗੇ, ਜੇ ਹਾਰ ਗਏ ਤਾਂ ਫਿਰ ਤੂੰ ਖਿਲਾਣੇ। ਸ਼ੁਗਲੇ ਪੈ ਗਏ, ਸ਼ੁਗਲੇ ਪੈ ਕੇ ਚੱਲ ਗਏ ਜੀ। ਅੱਲਾਹ ਪਾਕ ਨੇ ਸ਼ਾਮ ਨੂੰ ਇੱਜ਼ਤ ਦਿੱਤੀ, ਮੈਂ ਉਹਨਾਂ ਨੇ ਜਿੱਤ ਗਏ। ਵਾਹ ਵਾਹ ਵਾਹ, ਗੱਲ ਆ ਬਰਦਾਸ਼ਤ ਦੀ ਗੱਲ। ਮੈਂ ਇੱਕਦਮ ਦੱਸਿਆ ਵੀ ਉਸੋਂ ਅਸੀਂ ਉਹਨਾਂ ਨੂੰ ਲੀਹ ਦੇਤੀ, ਮੈਂ ਯਾਰ ਭੱਜ ਲਓ, ਕੋਈ ਗੱਲ ਨਹੀਂ। ਉਸਤਾਦ ਜੀ ਅੱਛਾ ਹੁਣ ਆਪਾਂ ਜਾਣਾ ਵੈੜਾ ਦੇਖਣ। ਤੁਸੀਂ ਨਾ ਇੱਕ ਵਾਰੀ ਜਿਹੜੇ ਇਸ ਟਾਈਮ ਟੱਗੇ ਚੰਗੇ ਭੱਜ ਰਹੇ ਆ, ਉਹਨਾਂ ਦਾ ਮਾੜਾ ਮਾੜਾ ਵੀ ਜ਼ਿਕਰ ਕਰ ਦਿਓ ਹੌਸਲਾ ਅਫਜ਼ਾਈ ਵਾਸਤੇ, ਜਿਹੜੇ ਇਸ ਟਾਈਮ ਭੱਜ ਰਹੇ। ਢੱਗੇ ਜੀ ਮਾਸ਼ਾਅੱਲਾ ਕਲਿਆਣਪੁਰੀਆ ਚੰਗਾ, ਦਰਵੇਸ਼ ਬੈਲ ਚੰਗਾ, ਦਰਵੇਸ਼ ਜਿਹੜੇ ਮੁਕਾਬਲੇ ਨਾਲ ਭੱਜਣ ਡਏ ਆ, ਬਾਦਲ ਕੈਰੋਂ ਵਾਲਾ ਚੰਗਾ, ਬਹਿੜੇ ਹੁਣ ਉੱਠ ਪਏ ਆ, ਚੰਬਾ ਬਹਿੜਾ ਚੰਗਾ ਮਾਸ਼ਾਅੱਲਾ। ਹਾਂਜੀ ਲਾੜਲਾ ਬੱਚਾ ਵੀ ਚੰਗਾ ਉੱਥੋਂ। ਹਾਂ ਤੇ ਹੁਣ ਜਿੱਦਾਂ ਗਾਂ ਬਾਕੀ ਤਾਂ ਬੋਲ ਸਾਰੇ ਰਲਦੇ ਮਿਲਦੇ ਹੁੰਦੇ, 3-4 ਬੋਲ ਜਿਹੜੇ ਨਾ ਮੁਕਾਬਲਾ ਕਰਨ ਵਾਲੇ। ਹਾਂ ਭੋਡਾ ਬੈਲ ਆ ਨੇਮ ਦਾ, ਠੀਕ ਆ, ਮੁਕਾਬਲੇ ਭਜਦਾ ਅੱਛਾ ਬੈਲ ਹੈ। ਹਾਂ ਮੁਕਾਬਲਾ ਜਿਹੜਾ ਭਜਦਾ ਭਜਾਉਂਦਾ ਬਈ ਉਹ ਚੰਗਾ ਹੀ ਭਜਾਉਂਦਾ ਨਾ, ਮਾੜਾ ਤਾਂ ਕਿੱਥੇ ਵੀ ਭਜਦਾ ਨਾ। ਸਹੀ ਹੈ। ਹਾਂ ਬਾਕੀ ਰਲਦਾ ਮਿਲਦਾ ਸਿਸਟਮ ਹੈਗਾ, ਜਿਹਨੇ ਰੱਖੇ ਆ ਜੀ ਉਹਦੇ ਵਾਸਤੇ ਉਹਦੇ ਵਾਸਤੇ। ਹਾਂ ਉਹਦੇ ਵਾਸਤੇ ਤਾਂ ਉਹੀ ਸਾਰਾ ਚੰਗਾ। ਪਰਿੰਦਾ ਜੀ ਚੰਗਾ ਭੱਜ ਗਿਆ। ਬੱਬੂ ਵਾਲਾ ਪਹਿਲਾ ਉਹ ਤਾਂ ਬਹੁਤ ਚੰਗਾ ਜੀ। ਚਲੋ ਉਹ ਵੀ ਤੁਹਾਡੇ ਉਹਨੂੰ ਵੀ ਸਾਥ ਦੱਸ ਦਿੰਦੇ ਆ। ਸਾਨੂੰ ਬੋਲਦ ਨਹੀਂ ਦਿੰਦਾ ਸੀ ਜੀ ਲੰਡੇ ਨਾਲ ਕੋਈ ਵੀ। ਬੋਲਦ ਬੜਾ ਚੰਗਾ ਸੀ ਉਹ ਲੰਡਾ।
ਅਸੀਂ ਹਰੀ ਗਏ ਜੀ, ਮੁੱਲ ਲੈ ਕੇ ਆਏ, ਉਦੋਂ 6 ਲੱਖ ਦਾ ਲਿਆਂਦਾ ਸੀ, ਉਦੋਂ 6 ਲੱਖ ਬੜਾ ਸੀ, ਹਾਂ ਹੁਣ ਦੇ 30 ਵਰਗਾ ਹੀ ਸੀਗਾ। ਹੁਣ ਦੇ 30 ਵਰਗਾ 8 ਮਹੀਨੇ ਅਸੀਂ ਹਰੇ ਜੀ ਟੱਕਣਾ। ਅੱਛਾ ਹਾਂਜੀ, ਨਹੀਂ ਕੋਈ ਸੂਤ ਪਿਆ। ਜਦੋਂ ਪਿਆ ਮਾੜਾ ਜਿਹਾ ਇੱਕ ਵਾਰੀ ਇੱਥੇ 85 ਚੋਂ ਇਹਨਾਂ ਕੋਲ ਸੀਗਾ ਆਪਣੇ ਪੱਪੂ ਹੋਣਾ ਕੋ ਬੋਲਦ ਡਾਊਨ ਕਰਕੇ ਸਾਦੇ ਸੀ ਉਹਨੂੰ, ਬੱਗਾ ਜਾ ਉਹ ਭਜਾਇਆ ਜਾ ਕੇ ਕੱਚ ਝਿੰਡੇ ਦੂਆ ਨੰਬਰ ਕੀਤਾ। ਹਾਂਜੀ ਬਿਲਕੁਲ ਇੱਥੋਂ ਗਿਆ ਸੀ। ਤੇ ਮੁੜ ਕੇ ਨਾ ਜੀ ਅਸੀਂ ਦੌੜ ਇਹ ਜੋੜਿਆ ਬੋਲਦ ਪਰਿੰਦਾ, ਅੱਛਾ ਹੰਸਾਕੋਟ ਦੌੜ ਹੋਈ ਖੇਤਾਂ ਦੇ ਵਿੱਚ। 79 ਵਾਲਾ ਹਾਂਜੀ 79 ਆ ਲੰਡਾ ਦਾ ਇਹ ਆ ਪਰਿੰਦਾ ਤੇ ਜੋਧਾਂ ਵਾਲੇ ਬੋਲ ਦਾ ਨਾਂ ਸੀ ਉਦੋਂ, ਨਹੀਂ ਸੀ ਹਰਦਾ। ਅੱਛਾ ਉੱਥੇ ਅਸੀਂ ਕੱਚੇ ਚ ਹਰਾਇਆ ਜੀ, ਵਾਹ 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 ਪਰਿੰਦੇ ਨਾਲ ਤਾਂ ਲੰਡੇ ਨਾਲ। ਵਾਹ ਵਾਹ ਬਹੁਤ ਚੰਗਾ ਬੈਲ ਸੀ ਉਹ। ਉੱਥੇ ਜਾ ਕੇ 26 ਚ ਫੇਰ ਹਰਾਈ। ਅੱਛਾ ਇਹ ਦੌੜ ਛੋਟੀ ਕਰਕੇ ਕਹਿੰਦੇ ਛੋਟੀ ਉੱਥੇ ਦੌੜ ਉਹਨਾਂ ਨੇ ਦਿੱਤੀ 7 ਕਿੱਲੇ ਜਾ ਕੇ, ਅਸੀਂ ਫੇਰ ਉੱਥੇ ਹਰਾਏ। ਉਹਦੇ ਨੇ ਤਾਰਾ ਜਦੋਂ ਮੈਂ ਅੱਗੇ ਪੁੱਛਿਆ ਨਾ ਵੀ ਕੋਈ ਇੱਕ ਯਾਦਗਾਰ, ਇਹ ਤਾਂ ਹਿਸਟਰੀ ਹੈ ਇੱਕ। ਇੱਕ ਹਿਸਟਰੀ ਮੈਦਾਨ ਦਾ ਆਪਣਾ ਮਜ਼ਾ, ਹਰ ਹਾਂਜੀ, ਜਗ੍ਹਾ ਦਾ ਹਰ ਆਪਣਾ ਜਗ੍ਹਾ ਮਜ਼ਾ, ਦਾ ਭਾਵੇਂ ਹਰੇ ਆ ਤੇ ਹਾਂ, ਭਾਵੇਂ ਭਾਵੇਂ ਜਿੱਤੇ ਆ, ਜਿੱਤੇ ਉਹਦੀ ਗੱਲਾਂ ਯਾਦ ਮੈਂ ਇੱਥੇ ਦੌੜ ਅਸੀਂ ਆਪ ਰੱਖੀ ਸਾਰੀ, ਏਡੇ ਚੰਗੇ ਬੋਲ ਜੁੜ ਗਏ। ਮੈਂ ਕਹਿੰਦਾ ਵੀ ਅੱਲਾਹ ਪਾਕ ਸਭ ਨੂੰ ਦਵੇ, ਏਡੇ ਅੱਛੇ ਬੈਲ ਸੀਗੇ ਉਹ। ਲੰਡਾ ਤੇ ਆਪਣੇ ਸੀਗਾ ਪੈਪਸੀਆ ਰੂਜ ਤੇ ਬੋਲ ਸੀ। ਅਸੀਂ ਦੌੜ ਰੱਖੀ, ਸਾਨੂੰ ਬੋਲਦ ਬੱਗੀ ਲੱਤ ਵਾਲੇ ਨਾਲ ਅਸੀਂ ਜੋੜਿਆ ਜਾ ਕੇ ਸੀਮੇ ਕੋ ਗਾਦੀਆ ਬਾਦੋਂ ਬੱਚਾ ਦੋਂਦਾ। ਦੌੜ ਵੀ ਆਪ ਰੱਖੀ ਬੂਹੇ ਦੇ ਉੱਤੇ। ਰਾਤ ਨੂੰ ਟਾਈਆਂ ਪੈ ਗਈਆਂ ਜੀ, ਲੀਹ ਬਣਾ, ਅਸੀਂ ਟਾਈਆਂ ਪਾ ਕੇ ਘਰ ਆ ਗਏ ਜੀ। ਉਹਨਾਂ ਨਾਲ ਰਾਬਤਾ ਹੈਗਾ ਮੁੰਡਿਆਂ ਨਾਲ, ਮੁੱਦੀ ਹੋਣਾ ਨਾਲ। ਉਹਨਾਂ ਨੇ ਕਿਹਾ ਲੀਚ ਕਰਾ ਮਾਰੋ। ਅੱਛਾ ਉਸ ਰਾਤ ਨੂੰ ਜੀ ਟਰੈਕਟਰ ਪਾ ਕੇ ਚੰਗੀ ਇਹਨਾਂ ਨੇ ਡੂੰਗੀ ਲੀਹ ਕਰ ਲਈ, ਪੂਰਾ ਜਾਨੀ ਸਿਸਟਮ ਉਹਨਾਂ ਨੇ ਕਰ ਲਿਆ। ਸਵੇਰੇ ਜਿਹੜੇ ਅਸੀਂ ਗਏ ਗਰਾਊਂਡੇ ਜਾ ਕੇ ਲੀਹਾਂ ਲੂਹਾਂ ਦੇਖੀਆਂ, ਚਲੋ ਅਸੀਂ ਤਾਂ ਅੱਲਾ ਦੇ ਮੁਤਮਿਨ ਰਹੇ ਵੀ ਅੱਲਾ ਪਾਕ ਖੈਰ ਕਰੂਗਾ, ਕੋਈ ਨਹੀਂ। ਹੁਣ ਜਿਹੜੀ ਹੋ ਦੇਖੀ ਸਾਰੀ ਬਾਟ ਹੀ ਬੋਲਦ ਹਰੇ ਜੀ ਸਾਡੇ, ਹਾਂ ਸਾਰੀ ਬਾਟ ਹੈ। ਆਖਰੀ ਛਾਲ ਤੇ ਉਹ ਬੋਲ ਦੇ ਗੈਪ ਕਰਤੇ, ਮੇਰੇ ਬੋਲਦ ਨੇ ਆ ਕੇ ਪੈਰ ਲਾ ਵਾਹ ਆਖਰੀ ਛਾਲ। ਦੇਖ ਬੱਗੀ ਲੱਤ ਵਾਲੇ ਬੋਲ ਨੇ ਨਾ ਜੀ, ਤੁਸੀਂ ਉਹ ਦੇਖ ਲਓ ਫਿਲਮ ਚੜੀ, ਸਾਰੀ ਬਾਟ ਉਹੀ ਤੁਹਾਨੂੰ ਅੱਗੇ ਦਿਸੀ ਜਾਣੇ ਆ। ਜਦੋਂ ਚੂਨੇ ਵਾਲੀ ਛਾਲ ਆਣੀ ਆ ਉਹ ਬਹੁਤ ਚੱਲੀ ਸੀ ਉਹ ਬੋਲ ਦਾ ਆ ਕੇ ਪੈਰ ਲਾ ਗਿਆ। ਇੱਜ਼ਤ ਮਾਲਕ ਜਿਹੜੇ ਉੱਥੇ ਤੇ ਉਹਨੇ ਬੱਲੇ ਬੱਲੇ ਕਰਾਤੀ। ਤਾਂ ਜਿੱਤ ਨੂੰ ਤਾਂ ਸਲਾਮ ਹੁੰਦਾ, ਬਹੁਤ ਯਾਨੀ ਕਿ ਇੱਜ਼ਤ ਵੀ ਮਿਲਦੀ, ਮੋਢਿਆਂ ਦੇ ਵੀ ਚੱਕਦੇ ਆ। ਜਦੋਂ ਹਾਰ ਹੁੰਦੀ ਆ ਜਾਂ ਥੋੜੀ ਜਿਹੀ ਭੈੜੀ ਹਾਰ ਹੁੰਦੀ ਆ, ਉਦੋਂ ਰਵੱਈਆ ਲੋਕਾਂ ਦਾ, ਸ਼ੌਕੀਨ ਲੋਕਾਂ ਦਾ ਬਦਲਦਾ। ਬਈ ਜਿਹੜੇ ਸ਼ਕੀਨ ਹੈ, ਜਿਹੜੇ ਬੰਦੇ ਆ ਉਹ ਤਾਂ ਨਹੀਂ ਬਦਲਦੇ, ਨਹੀਂ ਉਹ ਤਾਂ ਤੇ ਜਿਹੜੇ ਜਿੱਤ ਵਾਲੇ ਉਹ ਫੇ ਬਦਲੀ ਜਾਣ। ਹੈ ਇਹ ਚੀਜ਼ ਹੈਗੇ ਆ, ਹੁੰਦੀ ਹੈ ਤਾਂ ਸ਼ਾਇਦ ਹੁੰਦੀ ਹੈ। ਕੰਮ ਜ਼ਰਾ ਬੰਦੇ ਜਿਹੜੇ ਕਾਬਲ ਦੇ ਆ। ਰੱਬ ਇਹ ਘਬਰਾਣਾ ਨਹੀਂ ਚਾਹੀਦਾ, ਇਹ ਹੌਸਲੇ ਦਾ ਕੰਮ। ਘਬਰਾਉਣਾ ਨਹੀਂ ਚਾਹੀਦਾ। ਹਾਂਜੀ ਹੌਸਲੇ ਦਾ ਕੰਮ। ਇਹ ਕਿਹੜਾ ਸ਼ੌਕ ਹੈ ਜਿਹਦੇ ਚ ਬੰਦਾ ਕਾਬਲ ਗਿਆ। ਦੋ ਘੋਲਦੇ ਆ, ਇੱਕ ਨੇ ਡਿੱਗਣਾ ਹੀ ਹੈ ਤਾਂ ਫਿਰ ਹਾਂ ਹਾਰ ਵੀ ਸਿਰਿਆ ਖੇਡ ਦਾ ਹਿੱਸਾ ਹਾਰ। ਆ ਤਾਂ ਲਫ਼ਜ਼ ਗਲਤ ਹੈ ਕਿ ਅਸਕਾਰੀਆਂ ਦੇ ਹਿਸਾਬ ਚ ਵੀ, ਮੇਰੇ ਹਿਸਾਬ ਚ ਵੀ, ਇਹ ਬੰਦਾ ਖੇਡ ਕੋਈ ਵੀ ਖੇਡੇ ਨਾ, ਜੇ ਬੇਸ਼ਰਮੀ ਨਾ ਕਰੇ, ਬੰਦਾ ਜਿੱਤ ਨਹੀਂ ਸਕਦਾ। ਯਾਨੀ ਕੋਈ ਢੋਲ ਵਜਾਈ ਜਾਵੇ, ਆਪ ਹਰਿਆ ਆਇਆ ਹੋਵੇ, ਆ ਫਿਰ ਕੋਈ ਮੈਂ ਵੀ ਤਕੜਾ ਨਹੀਂ ਅਣਖ ਤਾਂ ਹੋਣੀ ਚਾਹੀਦੀ ਹੈ, ਅਣਖ ਤਾਂ ਹੋਣੀ ਚਾਹੀਦੀ ਹੈ। ਇਹ ਤਾਂ ਵਾਂਡਾ ਸਹੀ ਹੈ। ਹਾਂਜੀ ਹੌਸਲਾ ਨਹੀਂ ਛੱਡਣਾ, ਹੌਸਲਾ ਨਹੀਂ ਛੱਡਣਾ ਚਾਹੀਦਾ। ਬੰਦੇ ਹੌਸਲਾ ਚਾਹੀਦਾ। ਨਹੀਂ ਨਹੀਂ ਹੌਸਲੇ ਤੋਂ ਬਗੈਰ ਕੋਈ ਹਾਂਜੀ ਹੁਣ ਚੱਲੀਏ ਬੱਚਾ ਦੇਖੀਏ, ਉਹਨਾਂ ਨਾਲ ਵੀ ਟਾਈਮ ਬਣਾ ਲਈਏ ਕੋਈ। ਉਹ ਬਣਾਣੇ। ਤੇ ਸਾਡਾ ਭਰਾ ਪੰਮਾ ਬੈਠਾ, ਤੇ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਪੰਮੇ ਦੋ ਹੀ ਹੋਏ ਆ, ਇੱਕ ਇੰਡੀਆ ਚੋਂ ਬੋਲਦਾ ਤੇ ਇੱਕ ਰਹਿਮੇ ਸ਼ਾਹ ਚੋਂ ਬੋਲਦਾ। ਇਨਸ਼ਾਅੱਲਾ ਇਹ ਪੰਮਾ ਬੋਲੂਗਾ। ਪੰਮੇ ਚਲੋ ਜੀ, ਪੰਮਾ ਜੀ ਹਾਂਜੀ ਚਲਿਏ ਬੈੜਾ ਦਿਖਾਈਏ ਉਸਤਾਦਾਂ। ਚਲੋ ਚੰਗਾ ਸਭ ਹੁਣ ਆ ਬਣਾ ਰਹੇ ਜੀ। ਨਹੀਂ ਉਹਨਾਂ ਨੇ ਹਾਲੀ ਤਾਂ ਕੀਤਾ ਹੋਣਾ ਇਹਨੂੰ। ਪਤਾ ਨਹੀਂ ਭਾ, ਸਾਨੂੰ ਤਾਂ ਕਹਿੰਦੇ ਸੀ ਵੀ ਅਸੀਂ ਅਜੇ ਜੋੜਿਆ ਨਹੀਂ ਹਾਲੇ ਕੋਈ ਤੋਰੀਏ ਜੀ ਛੱਡ ਕੇ ਉਹਨਾਂ ਕੋਲੇ ਪੰਮੇ ਛੱਡਦਾ। ਇਹ ਖੀਰਾ ਕ ਦੋਂਦਾ ਹੋ ਗਿਆ ਜੀ, ਇਹ ਜੀ ਹੁਣ ਦੋਂਦਾ ਈਦ ਤੇ ਹੋਇਆ ਜੀ, ਦੋਂਦਾ ਹੋਇਆ ਈਦ ਤੇ ਹੋਇਆ ਜੀ। ਸਹੀ ਆ। ਹਾਂਜੀ ਹੁਣ ਦੇਖ ਲਓ ਵੀ ਈਦ ਲੰਘੀ ਨੂੰ ਕਿੰਨੇ ਕੁ ਦਿਨ ਹੋਏ। ਆਹੋ ਫਿਰ ਕੋਈ ਹੈ ਖੁੱਲੀ ਥਾਂ ਤੇ ਲੈ ਚੱਲ ਉੱਥੇ ਭਾ ਆ ਜਾਓ ਇੱਧਰ। ਹਜੇ ਤਾਂ ਫਿਰ ਉਹ ਵਿਚਾਰੇ ਨੇ ਪੱਠੇ ਪੁੱਠੇ ਹੀ ਖਾਏ ਹੋਏ ਜੀ, ਹਜੇ ਤਾਂ ਕੁਛ ਹੈ ਦਿੱਤੀ ਲਈ ਵੀ ਨਹੀਂ। ਤੁਸੀਂ ਇਹਨੂੰ ਤੋੜਦੇ ਫੇਰਦੇ ਆ। ਕੋਈ ਨਹੀਂ ਜੀ। ਤੁਰਿਆ ਫਿਰਿਆ ਤਾਂ ਹੈਗਾ। ਕਿੱਦਾਂ ਹਾਂ
ਕਿੱਥੇ ਅਸ ਤਾਂ ਭਈਆ ਜਿੰਨੇ ਜਾਨਵਰ ਖੜੇ ਦੇਖ ਤਾਂ ਕਿਸੇ ਦੇ ਪੇਟ ਤੇ ਸੋਟੀਆਂ ਬਣੀਆਂ ਹਨ ਇਹ ਬਣੀਆਂ ਬਈ ਨਹੀਂ ਵੈਸੇ ਨਹੀਂ ਹੁੰਦੀ ਸਾਨੂੰ ਵੀ ਸਾਰੀ ਉਮਰ ਇਹੀ ਕੰਮ ਹੋ ਗਿਆ ਨਹੀਂ ਹਟ ਅਸ ਤਾਂ ਭਾ ਹਜੇ ਕੋਈ ਨਹੀਂ ਇਹਨੂੰ ਤੋਰਿਆ ਪਿੱਛੇ ਉਹ ਮਾੜਾ ਮੋਟਾ ਟੁੱਟ ਉਹ ਫਿਰ ਅਸ ਤਾਂ ਇਹ ਦਿਲ 'ਚ ਸੋਚੀ ਸੀ ਇਹਦੇ ਪੈਰ ਬਣਾਓ ਤੋਰਦੇ ਹਾਂ ਇੱਕ ਤਾਂ ਨਰਮ ਹੋਏ ਆ ਹੁਣ ਬਾਰਿਸ਼ ਨਾਲ ਸਖਤ ਨਹੀਂ ਨਹੁੰ ਹੈਗੇ ਇਹਨੂੰ ਲਾਜ਼ਮੀ ਬਣਾ ਲਓ ਕੀ ਉਸਤਾਦ ਪੈਰ ਨਾ ਜੀ ਨਰਮ ਹੋਏ ਆ ਬਾਰਿਸ਼ ਨਾਲ ਹਾਂ ਹਾਂ ਹੁਣ ਬਣਾ ਲਓ ਹਾਂ ਹਾਂ ਸਵੇਰੇ ਬਣਾ ਦਿਓ ਫਿਰ ਲੈ ਚੱਲ ਇਹਨੂੰ ਇਹਨੂੰ ਨਾ ਪੈਰ ਲਾਜ਼ਮੀ ਬਣਾਓ ਅਸੀਂ ਤਾਂ ਜੀ ਇਹ ਸੋਚਿਆ ਸੀ ਦਿਲ 'ਚ ਹਾਂਜੀ ਤੋਰਿਆ ਫਿਰਿਆ ਸੀ ਕੋਈ ਨਹੀਂ ਸਹੀ ਵੀ ਇੱਥੋਂ ਨਾ ਵੈੜਾ ਲੈ ਕੇ ਜਾਵਾਂਗੇ ਹਾਂਜੀ ਉੱਥੋਂ ਇਸਮਾਈਲ ਨੂੰ ਭਾਸਤਾਰ ਨੂੰ ਟੈਲੀਫੋਨ ਕਰਕੇ ਨਾ ਵੀ ਉਸਤਾਦ ਸ਼ਬੀਰ ਨੂੰ ਕਵਾਂਗੇ ਵੀ ਇਹਨੂੰ ਤੋੜ ਕੇ ਦੇਖ ਕੇ ਤੋੜ ਕੇ ਦੇਖ ਹਾਂ ਮੈਦਾਨ ਦੇ ਵਿੱਚ ਅੱਛਾ ਅੱਛਾ ਵੀ ਫਿਰ ਤਾਂ ਪਹਿਲੀ ਉੱਥੇ ਮਾਰਾਂਗੇ ਉਂਝ ਅਸੀਂ ਉਂਝ ਤੋੜਦੇ ਹੱਥ ਨਾਲ ਫੜ ਕੇ ਤੋੜਦੇ ਜ਼ਰੂਰ ਆ ਪੰਮਾ ਕਿਸੇ ਟਾਈਮ ਲੈ ਕੇ ਨਿਕਲ ਜਿਹੜਾ ਕੱਲ ਲਿਆਂਦਾ ਸੀ ਵੀ ਜੋੜਨ ਵਾਸਤੇ ਉਹ ਬਾਰਿਸ਼ ਹੋ ਗਈ ਜੋੜਾ ਕੋਈ ਨਹੀਂ ਹਾਂ ਰੇੜਾ ਹੈ ਲਿਆਂਦਾ ਪਰ ਜੋੜਿਆ ਰੇੜੇ 'ਚ ਲਾਜ਼ਮੀ ਜੋੜੋ ਰੇੜਾ ਰੱਖ ਕੇ ਨਾ ਉੱਤੇ ਅੱਛਾ ਜੋੜੋ ਏਦਾਂ ਜੋੜਦੇ ਹੀ ਇਹਨੂੰ ਭਜਾਣਾ ਨਹੀਂ ਹੈ ਭਜਾਓ ਨਾ ਹਵੇਂ ਤੋੜਨਾ ਤੋੜੋ ਹੇਠਲੇ ਪਾਸੇ ਕੱਢਾਂਗੇ ਹੀ ਹਾਲੀ ਨੂੰ ਜਿੱਧਰ ਮਰਜ਼ੀ ਕਰ ਲਓ ਕੋਈ ਨਹੀਂ ਕਿਉਂਕਿ ਜਿੰਦੇ ਦੇ ਤੇ ਜੂੜਾ ਨਾ ਰੱਖਿਆ ਉਦਾਂ ਫਿਰ ਗਰਾਉਂਡੇ ਛੱਡਣ ਦਾ ਫਾਇਦਾ ਕੋਈ ਨਹੀਂ ਗਲਤੀ ਕਰੂਗਾ ਠੀਕ ਆ ਜਿੰਦੇ ਨੂੰ ਪਤਾ ਹੀ ਨਹੀਂ ਹੋਣਾ ਵੀ ਜੂਲਾ ਹੈ ਕੀ ਜੂੜਾ ਹੈ ਕੀ ਇਹ ਚੀਜ਼ ਹਾਂਜੀ ਬਾਕੀ ਸੋਹਣਾ ਜੀ ਮਾਸ਼ਾਅੱਲਾ ਜੇ ਹੁਣ ਮਿਹਨਤ ਤੁਹਾਡੀ ਇਹ ਰੱਖੇ ਕਿਉਂਕਿ ਕਿੱਦਾਂ ਕਹਿੰਦੇ ਹੁੰਦੇ ਵੀ ਕਿਸੇ ਦਾ ਹੱਕ ਰੱਖਣ ਵਾਲੀ ਗੱਲ ਹੈ ਮਾਸ਼ਾਅੱਲਾ ਪੂਰਾ ਹਰ ਗੱਲੋਂ ਕਿਸੇ ਗੱਲ ਦੀ ਕਮੀ ਨਹੀਂ ਕਮੀ ਕੋਈ ਅੱਛਾ ਮਾਸ਼ਾਅੱਲਾ ਹਾਂਜੀ ਕਿਸੇ ਗੱਲ ਦੀ ਹਾਂ ਲੇਕਿਨ ਇਹਨੂੰ ਹੁਣ ਨਾ ਸੱਦੋ ਮਿਸਰੀ ਨੂੰ ਉਹ ਸੱਦਿਓ ਵੀ 85 ਵਾਲਾ ਨਹੀਂ ਜਿਹੜਾ ਕਾਕਾ ਕਾਕਾ ਉਹਨੂੰ ਐਂ ਜੋ ਬਣਾਦਾ ਪੈਰ ਉਹਦੇ ਸੁੰਬ ਬਣਾ ਦੂ ਘੋੜਿਆਂ ਵਾਲੇ ਹਾਂ ਹਾਂ ਬਹੁਤ ਚੰਗਾ ਕੋਈ ਇੱਕ ਬਹੁਤ ਤਾਂ ਚੰਗਾ ਨਾ ਕਾਰੀਗਰ ਬਾਹਰਲੀ ਖੁਰੀ ਘਸਾਈ ਜਾਂਦਾ ਹਾਂਜੀ। ਅੰਦਰਲੀ ਵਧੀ ਹੈ ਉਹ ਛੋਟੀ ਹੋ ਜਾਣੀ ਹੈ ਫਿਰ ਤੁਹਾਨੂੰ ਖੁਰੀ ਲਵਾਣੀ ਪਿਆ ਕਰਨੀ ਦਿਖਾਈ ਖੁਰੀ ਇਹਨੂੰ ਹੁਣ ਕਵਰ ਕਰੋ ਵੀ ਬਾਹਰਲੀ ਘਸਾਰਿਆ ਅੰਦਰਲੀ ਵੱਧ ਰਹੀ ਹੈ ਇਹਦਾ ਪਤਾ ਵੀ ਸਰਕਾਰ ਜਲਦੀ ਲੱਗ ਜਾਣਾ ਲੇਟ ਵੀ ਕੋਈ ਨਹੀਂ ਕੰਮ ਹੋਣਾ ਅੱਛਾ ਜੀ ਕੋ ਤਿਆਰ ਆ ਵੀ ਦੋਂਦਾ ਹੈਗਾ ਤਿਆਰ ਮਾਸ਼ਾਅੱਲਾ ਹੈ ਪੂਰਾ ਬੱਚਾ ਮਾਸ਼ਾਅੱਲਾ ਹਾਂਜੀ ਹਾਲੀ ਹੌਲੀ ਕੀਤਾ ਨਹੀਂ ਅੱਛਾ ਤਬੀਅਤਨ ਤਾਂ ਫਿੱਟ ਹੈ ਹਾਂਜੀ ਅੱਛਾ ਇਹਨੂੰ ਅਸੀਂ ਰੇੜੇ 'ਚ ਇਦਾਂ ਸਿਰਫ ਤੋਰਦੇ ਰਹੀਏ ਤੋਰੋ ਕਿੰਨੇ ਕੁ ਦਿਨਾਂ ਤੱਕ ਤੁਸੀਂ ਸਾਨੂੰ ਇਹ ਜੇ ਉੱਥੇ ਬਹੁਤ ਟਾਈਮ ਨੇ ਦਿਓ ਤੁਹਾਨੂੰ ਦੱਸ ਦੇਣਾ ਵੀ ਸਾਨੂੰ ਜੋੜ ਜਿੱਲੇ ਮਾੜਾ ਚੰਗਾ ਸੈੱਟ ਹੋ ਕੇ ਤੁਰਿਆ ਇਹਨੇ ਆਪੇ ਦੱਸ ਦੇਣਾ ਮੈਨੂੰ ਜੋੜ ਲਓ ਛੱਡੋ ਅਸੀਂ ਨਾ ਜੀ ਮੈਂ ਤੁਹਾਨੂੰ ਦੱਸਦਾ ਮੈਂ ਤੇ ਪੰਮੇ ਨੇ ਸਲਾਹ ਬਣਾਈ ਆ ਅਸੀਂ ਇਹਨੂੰ ਤੋਰਦੇ ਜ਼ਰੂਰ ਆ ਇਹਦੇ ਦੇ ਵਿੱਚ ਠੀਕ ਹੈ ਪਰ ਜਿਹੜੀ ਕੋਈ ਫਿਰਤ ਮਾਰਨੀ ਹੈ ਨਾ ਉਸਤਾਦ ਜੀ ਉਹ ਤੁਸੀਂ ਮੈਂ ਸਰ ਤਾਬੇ ਉਹ ਮੈਂ ਕਿਹਾ ਸਰਕਾਰ ਤੈਨੂੰ ਤਾਂ ਮੈਂ ਅੱਗੇ ਦੱਸਿਆ ਲੋਕਾਂ ਨੇ ਚਾਹ ਨਾਲ ਹੀ ਤੁਰੇ ਰਹਿਣਾ ਤੇਰੇ ਕੋਲ ਤਾਂ ਨਹੀਂ ਨਹੀਂ ਤੈਨੂੰ ਵੀ ਕਮੀ ਰਹਿਣੀ ਕਿਸੇ ਗੱਲ ਦੀ ਹਾਂ ਨਹੀਂ ਜੀ ਤੁਹਾਡੇ ਵਰਗੇ ਭਰਾ ਹੋਣ ਜੀ ਕਾਦੀ ਕਮੀ ਤੇ ਫੇਰ ਅੱਲਾ ਦੀ ਰਹਿਮਤ ਨਾਲ ਕਿਉਂਕਿ ਆਪਣਾ ਇਹਨੂੰ ਜੂੜਾ ਲਾਜ਼ਮੀ ਰੱਖੋ ਜੇ ਜੂੜੇ ਐਦਾਂ ਗਰਾਉਂਡੇ ਖਣ ਦਾ ਫਾਇਦਾ ਕੋਈ ਨਹੀਂ ਠੀਕ ਹੈ ਪੈਰ ਬਣਵਾ ਕੇ ਰੱਖੀਏ ਨਾ ਹਾਂਜੀ ਹਾਂਜੀ ਪੈਰ ਜੋ ਬਣਵਾ ਲਈ ਨਹੀਂ ਉਹ ਦੋਰਿਆਂ ਫਿਰ ਬਹੁਤਾ ਖਰਾਬ ਹੋ ਜਾਂਦਾ ਦੇਖੇ ਨਾ ਕੀ ਹਾਲਾਤ ਬਣਿਆ ਪਿਆ ਪੈਰਾਂ ਦਾ ਠੀਕ ਹੈ ਬਣਵਾਓ ਪੈਰ ਇਨਸ਼ਾਅੱਲਾ ਹੁਣ ਗੁੱਟ ਫੇਰਨ ਲੱਗ ਪੈਣਾ ਗੁੱਟ ਬਿੰਗੇ ਕਰ ਦੇਣੇ ਆ ਇਸਨੇ ਬਾਹਰਲੀ ਖੁਰੀ ਛੋਟੀ ਕਰੀ ਜਾਣੀ ਅੰਦਰੋਂ ਐਦਾਂ ਘਮਾਈ ਜਾਣਾ ਐਦਾਂ ਘਮਾਈ ਜਾਣਾ ਠੀਕ ਹੈ ਤੇ ਅਸੀਂ ਕੱਢ ਲਓ 2-4 ਦਿਨ ਇਹਨੂੰ ਜੁਮੇ ਜਿਸ ਦਿਨ ਬਾਰਿਸ਼ਾਂ ਦੇਖਿਆ ਨਾ ਜੁਮੇ ਨੂੰ ਆਖਰੀ ਆ ਬਣਿਆ ਮਾਸ਼ਾਅੱਲਾ ਤਕੜਾ ਤੁਹਾਨੂੰ ਦੇ ਪੈਰ ਬਣਵਾਇਆ ਜੀ ਹਜੇ ਬਾਰਿਸ਼ਾਂ 2-3 ਦਿਨ ਹੋਰ ਅਸੀਂ ਜੀ ਅਦਰ ਧਿਆਨ ਕਰੀ ਅਸੀਂ ਜੀ ਬੜੇ ਸ਼ੁਕਰਗੁਜ਼ਾਰ ਆ ਪਾਸਤਾਰ ਦੇ ਉਸਤਾਦ ਸ਼ਬੀਰ ਦੇ ਇਸਮਾਈਲ ਪੱਟੀ ਦੇ ਵੀ ਜਿਨ੍ਹਾਂ ਨੇ ਖਸੂਸੀ ਆਪਣੀ ਮਸਰੂਫੀਅਤ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਤੇ ਚੰਗਾ ਮਸ਼ਵਰਾ ਸਲਾਹ ਦਿੱਤੀ ਹੈ ਤੇ ਦੁਆਵਾਂ ਦਿੱਤੀਆਂ ਟੱਗਾ ਪਸੰਦ ਆਇਆ ਬੈੜਾ ਇਹਨਾਂ ਦੇ ਤੇ ਬਾਕੀ ਰੱਬ ਨਸੀਬ ਚੰਗੇ ਕਰੇ ਰੱਬ ਵਕਤ ਲਾਵੇ ਗੱਲ ਤੇ ਗੱਲ ਨਸੀਬਾਂ ਦੀ ਆ ਨਸੀਬ ਤੇਰੇ ਚੰਗੇ ਆ ਅੱਲਾ ਦੀ ਰਹਿਮਤ ਤੇ ਇੱਥੇ ਜੀ ਇੱਥੇ ਹੁਣ ਬਟਨ ਦੱਬ ਲਓ ਹਾਂਜੀ ਬੜੀ ਮਿਹਰਬਾਨੀ ਉਹ